ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਵੱਡੀਆਂ ਖਬਰਾਂ ਤੇ ਟਿੱਪਣੀਆਂ ਕਰਨ ਦੇ ਲਈ, ਉਹਨਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਗਏ ਸਪਾਂਸਰਸ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਾਉਣਾ ਜਾਂ ਇਹਨਾਂ ਸੇਵਾਵਾਂ ਬਾਰੇ ਹੋਰ ਜਾਣਕਾਰੀਆਂ ਚਾਹੀਦੀਆਂ ਨੇ ਤਾਂ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਉਹਨਾਂ ਦੇ ਨਾਲ 415-909-0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਸ਼ਰਮਾ ਜੀ, ਆਪਾਂ ਵਧੀਆ ਖਬਰਾਂ ਵੱਲ ਨੂੰ ਸ਼ੁਰੂਆਤ ਕਰੀਏ ਕਿਸਾਨੀ ਤੋਂ। ਕਿਸਾਨੀ ਨੇ ਜੋ ਲੰਘੇ 2 ਸਾਲਾਂ ਦੇ ਵਿੱਚ ਕੀਤਾ, ਵੈਸੇ ਤਾਂ ਅੱਜ 26 ਜਨਵਰੀ ਹੈ ਤੇ ਇਸ ਕਰਕੇ ਕਿਸਾਨੀ ਦੀ ਚਰਚਾ ਲਗਾਤਾਰ ਹੋ ਹੀ ਰਹੀ ਹੈ, ਪਰ ਜੋ ਕਿਸਾਨੀ ਨੇ ਕੀਤਾ ਤੇ ਉਸ ਤੋਂ ਬਾਅਦ ਕਿਸਾਨੀ ਦੀਆਂ ਦਿੱਕਤਾਂ ਬਾਰੇ ਦੇਸ਼ ਭਰ ਨੂੰ ਪਤਾ ਲੱਗਿਆ ਤੇ ਇਹ ਤੇ ਗੱਲਬਾਤ ਹੋਣ ਲੱਗੀ। ਹੁਣ ਫਿਰ ਸੁਣਨ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਕਿਸਾਨ ਇੱਕ ਵਾਰ ਫਿਰ ਦਿੱਲੀ ਨੂੰ ਕੂਚ ਕਰਨਗੇ ਤੇ ਇਹ ਦਿੱਲੀ ਨੂੰ ਪਤਾ ਹੈ ਜਾਂ ਦਿੱਲੀ 'ਚ ਬੈਠੀ ਸੱਤਾ ਨੂੰ ਪਤਾ ਕਿ ਜਦੋਂ ਕਿਸਾਨ ਕੂਚ ਕਰਦੇ ਆ ਤੇ ਫਿਰ ਹੁੰਦਾ ਕੀ ਹੈ। ਬਿਲਕੁਲ ਪ੍ਰਵੀਨ ਜੀ, ਕੱਲ ਜੀਂਦ ਦੇ ਵਿੱਚ SKM ਦੀ ਇੱਕ ਮਹਾਪੰਚਾਇਤ ਸੀ ਜੀ। ਸੋ ਉਸ ਮਹਾਪੰਚਾਇਤ ਦੇ ਵਿੱਚ ਖਾਸ ਕਰਕੇ ਜਿਹੜੀਆਂ ਮਤਲਬ ਕਿ SKM ਨਾਲ ਜੁੜੀਆਂ ਹੋਈਆਂ ਉਹ ਧਿਰਾਂ ਨੇ, ਜਿਨ੍ਹਾਂ 'ਚ ਡੱਲੇਵਾਲ ਤੇ ਉਹਨਾਂ ਦੇ ਸਾਥੀ ਨਹੀਂ ਹੈਗੇ, ਜੀ। ਉਹ ਤੋਂ ਬਿਨਾਂ ਵਾਲੀਆਂ ਧਿਰਾਂ ਸਾਰੀਆਂ ਇਕੱਠੀਆਂ ਹੋਈਆਂ, ਜਿਹਦੇ ਵਿੱਚ ਖਾਸ ਕਰਕੇ ਜੇਕਰ ਤੁਸੀਂ ਕਹੋ ਤਾਂ ਜੋਗਿੰਦਰ ਸਿੰਘ ਉਗਰਾਹਾਂ, ਡਾਕਟਰ ਦਰਸ਼ਨਪਾਲ, ਜਾਂ ਫਿਰ ਨਾਲ ਇੱਥੋਂ ਕਾਦੀਆਂ ਹੋਣੀ ਤੇ ਦੂਸਰੇ ਸਾਰੇ ਇਸੇ ਤਰ੍ਹਾਂ ਰਕੇਸ਼ ਟਕੈਤ ਹੈ ਨਾ, ਉਹ ਸਾਰੀਆਂ ਧਿਰਾਂ, ਲੱਖੋਵਾਲ, ਇਹ ਸਾਰੇ ਉੱਥੇ ਪਹੁੰਚੇ। ਸੋ ਵੱਡਾ ਇਕੱਠ ਸੀ, ਹਰਿਆਣੇ ਦੀਆਂ ਵੀ, ਪੰਜਾਬ ਦੀਆਂ ਵੀ, ਯੂਪੀ ਦੀਆਂ ਵੀ, ਰਾਜਸਥਾਨ ਤੋਂ ਵੀ, ਸਾਰੀਆਂ ਜਿਹੜੀਆਂ SKM ਦਾ ਹਿੱਸਾ ਨੇ ਉਹ ਸਾਰੀਆਂ ਜਥੇਬੰਦੀਆਂ ਉੱਥੇ ਇਕੱਠੀਆਂ ਹੁੰਦੀਆਂ ਨੇ ਔਰ ਵੱਡੀ ਮਹਾਪੰਚਾਇਤ ਹੁੰਦੀ ਹੈ ਜੀ। ਉਸ ਮਹਾਪੰਚਾਇਤ ਦੇ ਵਿੱਚ 2-3 ਹਵਾਲੇ ਨਾਲ ਗੱਲ ਹੁੰਦੀ ਹੈ। ਜਿੱਥੋਂ ਤੱਕ ਦਰਸ਼ਨਪਾਲ ਹੋਰਾਂ ਦੀ ਗੱਲ ਹੈ, ਉਹ ਪੰਜਾਬ ਦੇ ਹਵਾਲੇ ਨਾਲ ਗੱਲ ਰੱਖਦੇ ਨੇ ਕਿ ਦੇਖੋ, ਜਦੋਂ ਆਪਾਂ ਦਿੱਲੀ ਤੋਂ ਤੁਰੇ ਸੀ ਤਦ ਸਾਡੇ ਸਾਰਿਆਂ ਨੂੰ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਕਿਸੇ ਸੂਬੇ ਨਾਲ ਵੀ ਨਹੀਂ ਪਗਾਏ। ਠੀਕ ਹੈ, ਚਾਹੇ ਉਹ ਲੋਕਾਂ ਨੂੰ ਛੱਡਣ ਦੀ ਗੱਲ ਹੋਵੇ, ਚਾਹੇ MSP ਦੀ ਗੱਲ ਹੋਵੇ। ਇਸੇ ਤਰ੍ਹਾਂ ਜੋਗਿੰਦਰ ਉਗਰਾਹਾਂ ਉਹਨਾਂ ਨੇ ਫਿਰ ਕੇਂਦਰ ਦੀਆਂ ਨੀਤੀਆਂ ਦੇ ਵੱਲ ਕੀਤੀ ਕਿ ਕੇਂਦਰ ਕਦੋਂ ਸਕਾ ਹੋਇਆ ਕਿਸਾਨਾਂ ਦਾ, ਕੇਂਦਰ ਦੇ ਉੱਤੇ ਜਿਹੜਾ ਵੀ ਬੈਠਿਆ ਉਹਨੇ ਕਦੋਂ ਸਾਡੇ ਨਾਲ ਵਫਾ ਕਮਾਈ ਹੈ। ਉਹ ਸਾਤੋਂ ਅੰਨ ਤਾਂ ਭਾਲਦਾ ਪਰ ਅੰਨਦਾਤੇ ਦੀ ਮਤਲਬ ਖਬਰ ਵੀ ਨਹੀਂ ਲੈਣਾ ਚਾਹੁੰਦਾ, ਸਾਰ ਵੀ ਨਹੀਂ ਲੈਣਾ ਚਾਹੁੰਦਾ। ਫਿਰ ਰਕੇਸ਼ ਟਕੈਤ, ਜਿਹਨੂੰ ਅੱਜ ਕੱਲ੍ਹ ਮਤਲਬ ਲੋਕ ਸੁਣਨ ਲਈ ਵੀ ਉਤਾਵਲੇ ਰਹਿੰਦੇ ਨੇ, ਉਹਨਾਂ ਦਾ ਔਰਾ ਹੁਣ ਕਾਫੀ ਵੱਡਾ ਹੋ ਗਿਆ ਹੈ ਜੀ। ਸੋ ਉਸ ਰਕੇਸ਼ ਟਕੈਤ ਨੂੰ ਜਦੋਂ ਮਾਈਕ ਮਿਲਿਆ ਤਾਂ ਥੱਲਿਓਂ ਨਾਅਰੇ ਵੀ ਵੱਜੇ ਤੇ ਰਕੇਸ਼ ਟਕੈਤ ਨੇ ਫਿਰ ਕਿਹਾ, ਤਿਆਰ ਰੱਖਣਾ ਟਰੈਕਟਰ, ਫਿਰ ਦਿੱਲੀ ਜਾਣਾ ਹੈ। ਠੀਕ ਹੈ। ਸੋ ਉਹਨਾਂ ਨੂੰ ਟਰੈਕਟਰ ਬਹੁਤ ਸੂਟ ਆਇਆ, ਖਾਸ ਕਰ ਪੰਜਾਬ ਵਾਲੇ ਟਰੈਕਟਰ ਦੇਖ ਕੇ ਤਾਂ ਉਹ ਬਾਗੋ ਬਾਗ ਹੋ ਜਾਂਦੇ ਹੈ ਨਾ ਫਿਰ। ਸੋ ਇਸ ਲਈ ਰਕੇਸ਼ ਟਕੈਤ ਹੋਰਾਂ ਨੇ ਫਿਰ ਮੰਚ ਤੋਂ ਸੰਬੋਧਨ ਕੀਤਾ ਕਿ ਜਿਹੜੀ ਸਰਕਾਰ ਹੈ ਉਹ ਧੋਖਾ ਕਰਦੇ, ਅਸੀਂ ਹਰਿਆਣਾ 'ਚ ਕਰ ਰਹੇ ਹਾਂ, ਹਰਿਆਣਾ 'ਚ ਹਿਸਾਬ ਲਾ ਲਓ ਕਿ ਗੰਨੇ ਦੇ ਲਈ ਤੁਹਾਨੂੰ ਕਿਵੇਂ ਪ੍ਰਦਰਸ਼ਨ ਕਰਨਾ ਪਿਆ ਜੀ। ਗੰਨੇ ਦੀ ਕੀਮਤ ਵਧਾਉਣ ਦੇ ਲਈ ਤੁਹਾਨੂੰ ਕਿਵੇਂ ਮਤਲਬ ਸਰਕਾਰ ਨਾਲ ਹੱਥ ਪੰਜਾ ਲੈਣਾ ਪਿਆ, ਕਿਵੇਂ ਥੋੜਾ ਤਸ਼ੱਦਦ ਢਾਇਆ ਤੇ ਬਾਅਦ ਚੋਂ ਵਧਾਏ ਵੀ ਤਾਂ 10 ਰੁਪਏ। ਤੇ ਬੇਸ਼ੱਕ ਪੰਜਾਬ 'ਚ ਵੀ ਕਿਸਾਨਾਂ ਨੂੰ ਉਹ ਕਹਿੰਦੇ ਕਿ ਪੂਰਾ ਮੁੱਲ ਨਹੀਂ ਮਿਲਦਾ, ਬੇਸ਼ੱਕ ਪੰਜਾਬ ਦੇ ਕਿਸਾਨ ਵੀ ਇਸ ਗੱਲੋਂ ਔਖੇ ਨੇ ਕਿ ਭਾਈ ਸਾਡੀ ਗੰਨਿਆਂ ਮਿੱਲਾਂ ਕਿ ਨਹੀਂ ਅਦਾਇਗੀ ਖੜੀ ਆ, ਪਰ ਕਹਿੰਦੇ ਰੇਟ ਤਾਂ ਵੱਧ ਹੈ ਤੁਹਾਡੇ ਨਾਲੋਂ। ਸੋ ਇਸ ਲਈ ਇਹ ਤੁਲਨਾ ਚੱਲਦੀਆਂ ਰਹਿੰਦੀਆਂ ਨੇ। ਤੇ ਫਿਰ ਉਹਨਾਂ ਨੇ ਕਿਹਾ ਕਿ ਇਹ ਅੱਜ 26 ਜਨਵਰੀ ਦਾ ਦਿਨ ਹੈ ਜਿਹੜਾ, ਇਹ ਹਮੇਸ਼ਾ ਕਿਸਾਨਾਂ ਨੂੰ ਯਾਦ ਰਹੂਗਾ ਕਿ ਕਿਵੇਂ ਸਰਕਾਰਾਂ ਨੇ ਇਹ ਗੱਲ ਲਗਭਗ ਹਰੇਕ ਲੀਡਰ ਨੇ ਕੀਤੀ ਪ੍ਰਵੀਨ ਜੀ, ਚਾਹੇ ਉਹ ਦਰਸ਼ਨਪਾਲ ਸੀ, ਚਾਹੇ ਉਗਰਾਹਾਂ ਸੀ, ਚਾਹੇ ਉਹ ਮਤਲਬ ਕਿ ਆਪਣੇ ਟਕੈਤ ਸੀ, ਚਾਹੇ ਹੋਰ ਲੀਡਰ ਸੀ, ਉਹ ਸਾਰਿਆਂ ਨੇ ਕੀਤੀ ਕਿ 26 ਜਨਵਰੀ ਤਾਂ ਨਹੀਂ ਹੁਣ ਕਿਸਾਨ ਭੁੱਲਣ ਨਾ ਸਰਕਾਰ ਭੁੱਲੇ। ਠੀਕ ਹੈ। ਸੋ ਜਿਵੇਂ ਸਰਕਾਰ ਨੇ ਆਪਣੇ ਤੰਤਰ ਦੀ ਵਰਤੋਂ ਕਰਕੇ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਨੂੰ ਤਾਰਪੀੜੋ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਤਰ੍ਹਾਂ ਉਸ ਬਹਾਨੇ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਇਹ ਇਸ ਲਈ 26 ਜਨਵਰੀ ਨਾਲ ਕਿਸਾਨ ਭੁੱਲਣਗੇ ਨਾ ਸਰਕਾਰ ਨੂੰ ਭੁੱਲੇਗੀ, ਕਿਉਂਕਿ ਉਹਦੇ ਬਾਵਜੂਦ ਵੀ ਸਰਕਾਰ ਨੂੰ ਝੁਕਾ ਕੇ ਮੁੜੇ, ਆਪਾਂ ਸਰਕਾਰ ਨੂੰ ਮਨਾ ਕੇ ਮੁੜੇ। ਸੋ ਇਸ ਲਈ ਉਹ ਕਹਿੰਦੇ ਕਿ ਇਹ ਇੱਕੇ ਦੀ ਜਿੱਤ ਹੈ
ਤੋ ਇਹ ਸਵਾਲ ਰਕੇਸ਼ ਟਕੈਤ ਨੇ ਕਿਹਾ ਕਿ ਇਸੇ ਲਈ ਹੁਣ ਭੁੱਲਣਾ ਨਹੀਂਗਾ ਕਿ ਆਪਾਂ ਦੁਬਾਰਾ ਦਿੱਲੀ ਨੂੰ ਜਾਣਾ, ਕਿਸੇ ਵੀ ਸਮੇਂ ਤੁਹਾਨੂੰ ਕਾਲ ਆ ਸਕਦੀ ਆ, ਉਹ ਟਰੈਕਟਰ ਤਿਆਰ ਰੱਖਿਓ। ਉਹਦੇ ਲਈ ਉਹ ਕਹਿੰਦੇ ਕਿ 15 ਤੋਂ 22 ਮਾਰਚ ਦੇ ਵਿਚਾਲੇ ਕਦੇ ਵੀ ਆਪਾਂ ਦਿੱਲੀ ਵੱਲ ਨੂੰ ਕੂਚ ਕਰ ਸਕਦੇ ਹਾਂ। ਸੋ ਅਗਲੀ ਇਸ ਨੂੰ ਲੈ ਕੇ ਅਗਲੀ ਰੈਲੀ ਜਾਂ ਅਗਲੀ ਮਹਾਪੰਚਾਇਤ ਕਹਿ ਲਓ, ਅਗਲੀ ਬੈਠਕ ਕਹਿ ਲਓ, ਉਹ ਕੁਰਕਸ਼ੇਤਰ ਚ ਕਰਨ ਦਾ ਉਹਨਾਂ ਨੇ ਫੈਸਲਾ ਲਿਆ। ਸੋ ਕੁਰਕਸ਼ੇਤਰ ਜਿਹੜੀ ਬੈਠੂਗੀ ਉਸ ਸਮੇਂ ਤਰੀਕ ਦਾ ਮੇਰਾ ਖਿਆਲ ਫਾਈਨਲ ਹੋ ਜਾਏਗਾ, ਕਿਸ ਤਰੀਕ ਨੂੰ ਜਾਣਾ, ਤਾਂ ਕਿ ਦਿੱਲੀ ਦੀ ਜਿਹੜੀਆਂ ਉਸ ਸਮੇਂ ਦੀਆਂ ਮੰਗਾਂ ਜਿਹੜੀਆਂ ਰਹਿ ਗਈਆਂ, ਚਾਹੇ ਉਹ MSP ਵਾਲੀ ਮੰਗ ਹੈ, ਚਾਹੇ ਸਵਾਮੀਨਾਥਨ ਰਿਪੋਰਟ ਲਾਗੂ ਕਰਾਉਣ ਦਾ ਮਸਲਾ ਹੋਵੇ, ਚਾਹੇ ਉਹ ਬਾਕੀ ਸੂਬਿਆਂ ਦੇ ਕਿਸਾਨਾਂ ਦੇ ਵੱਖ-ਵੱਖ ਪਹਿਲੂਆਂ ਤੋਂ ਹਵਾਲੇ ਹੋਣ, ਚਾਹੇ ਉਹ ਪੀੜਤ ਪਰਿਵਾਰਾਂ ਦੀ ਬਾਂਹ ਫੜਨ ਦੀ ਗੱਲ ਹੋਵੇ। ਸੋ ਉਹ ਸਾਰਿਆਂ ਨੂੰ ਲੈ ਕੇ, ਚਾਹੇ ਸਬਸਿਡੀਆਂ ਦਾ ਮਸਲਾ ਹੋਵੇ, ਚਾਹੇ ਨਕਲੀ ਦਵਾਈਆਂ, ਨਕਲੀ ਬੀਜਾਂ ਦਾ ਮਸਲਾ ਹੋਵੇ, ਉਹ ਸਾਰੇ ਪਹਿਲੂਆਂ ਨੂੰ ਲੈ ਕੇ ਇੱਕ ਵਾਰ ਫਿਰ ਦਿੱਲੀ ਵੱਲ ਕੂਚ ਕਰਨਾ। ਸੋ 15 ਤੋਂ 22 ਮਾਰਚ ਮੈਨੂੰ ਲੱਗਦਾ ਤੁਸੀਂ ਦਰੁਸਤ ਫਰਮਾਇਆ ਕਿ ਜੇਕਰ ਇਹ ਐਲਾਨ ਹੁੰਦਾ ਤਾਂ ਇੱਕ ਵਾਰ ਫਿਰ ਦਿੱਲੀ ਨੂੰ ਤਰੇਲੀਆਂ ਆਉਣੀਆਂ, ਦਿੱਲੀ ਨੂੰ ਫਿਰ ਪਸੀਨਾ ਆਉਣਾ, ਕੇਂਦਰ ਨੂੰ ਫਿਰ ਮੁਸੀਬਤ ਵਧਣੀ ਹੈ ਕਿ ਲੈ ਵੀ ਫਿਰ ਆ ਰਹੇ ਨੇ, ਹਨਾ ਜੀ। ਸੋ ਹੁਣ ਪਰ ਇਹ ਕਿਸ ਰੂਪ ਚ ਜਾਂਦੇ ਨੇ, ਕਿੰਨੇ ਦਿਨਾਂ ਲਈ ਜਾਂਦੇ ਨੇ, ਕਿਉਂਕਿ ਰਕੇਸ਼ ਟਕੈਤ ਨੇ ਇੱਕ ਗੱਲ ਹੋਰ ਕਹੀ, ਉਹ ਕਹਿੰਦੇ ਸਾਨੂੰ ਪਤਾ ਕਿ ਦਿੱਲੀ ਨੇ ਸਾਨੂੰ ਥਾਂ ਨਹੀਂ ਦੇਣੀ ਧਰਨਾ ਪ੍ਰਦਰਸ਼ਨ ਕਰਨ ਦੀ, ਠੀਕ ਹੈ, ਪਰ ਤਾਂ ਵੀ ਅਸੀਂ ਚਾਹਾਂਗੇ ਟਰੈਕਟਰ ਤਿਆਰ ਕਰਨਾ ਹੈ। ਸੋ ਇਹਦਾ ਮਤਲਬ ਉਸ ਦੀ ਲਈ ਮਾਨਸਿਕ ਤੌਰ ਤੇ ਤਿਆਰ ਨਹੀਂ ਹੋ ਸਕਦਾ, ਫਿਰ ਦਿੱਲੀ ਦੀ ਹੱਦ ਤੇ ਰੁਕਣਾ ਪੈ ਜਾਵੇ, ਫਿਰ ਉੱਥੇ ਬੈਠਣਾ ਪੈ ਜਾਵੇ। ਪਰ ਉਹ ਕਿੰਨੇ ਸਮੇਂ ਲਈ ਹੈ, ਕੀ ਉਹਦੀ ਰੂਪਰੇਖਾ ਹੋਊਗੀ, ਕੀ ਪ੍ਰਦਰਸ਼ਨ ਕਰਕੇ ਵਾਪਸ ਆ ਜਾਣਾ, 1 ਰੋਜ਼ਾ 2 ਰੋਜ਼ਾ 3 ਰੋਜ਼ਾ, ਜਾਂ ਕਿਸੇ ਮੁਹਿੰਮ ਤੱਕ ਜਦੋਂ ਤੱਕ ਫੈਸਲਾ ਤਦ ਤੱਕ ਬੈਠਣਾ। ਸੋ ਇਹ ਅਜੇ ਰੂਪਰੇਖਾ ਸਾਹਮਣੇ ਆਉਣੀ ਬਾਕੀ ਆ। ਪਰ ਪ੍ਰਵੀਨ ਜੀ, ਇਹ ਸਭ ਦੇ ਦਰਮਿਆਨ ਇੱਕ ਸਵਾਲ ਲਗਾਤਾਰ ਉਹਨਾਂ ਧਿਰਾਂ ਦੇ ਮਨਾਂ 'ਚ ਉੱਠ ਰਿਹਾ ਜਿਹੜੀਆਂ ਧਿਰਾਂ ਅੰਦੋਲਨ 'ਚ ਆਪ ਮੁਹਾਰੇ ਸ਼ਾਮਲ ਹੋਈਆਂ ਸੀ, ਜਿਹੜੇ ਸੰਗਠਨ ਆਪ ਮੁਹਾਰੇ ਸ਼ਾਮਲ ਹੋਏ ਸੀ, ਜਿਹੜੇ ਲੋਕ ਕਿਸਾਨ ਜਥੇਬੰਦੀਆਂ ਦੀ ਕਾਲ ਦੇ ਉੱਤੇ ਇਸ ਕਾਜ ਨੂੰ ਸਮਝਦਿਆਂ ਗਏ ਸੀ। ਔਰ ਖਾਸ ਕਰਕੇ ਉਹਨਾਂ ਪਿੰਡਾਂ ਦੇ ਵਿੱਚ ਇਹ ਚਰਚਾ ਬਹੁਤ ਵੱਧ ਚੱਲਦੀ ਹੈ ਪ੍ਰਵੀਨ ਜੀ, ਜਿਨ੍ਹਾਂ ਪਰਿਵਾਰਾਂ ਦੇ ਜੀ, ਜਿਹੜੇ ਪਿੰਡਾਂ ਦੇ ਨਾਗਰਿਕ ਇਸ ਅੰਦੋਲਨ 'ਚ ਸ਼ਹੀਦ ਹੋਏ ਨੇ। ਉਹ ਕਹਿੰਦੇ ਕਿ ਭਾਈ ਦਿਲ ਖੋਲ ਕੇ NRI ਭਰਾਵਾਂ ਨੇ, ਦਿਲ ਖੋਲ ਕੇ ਪੰਜਾਬੀਆਂ ਨੇ, ਦਿਲ ਖੋਲ ਕੇ ਪੰਜਾਬ ਨੇ, ਦਿਲ ਖੋਲ ਕੇ ਦੇਸ਼ ਦੇ ਹੋਰ ਸੂਬਿਆਂ ਨੇ ਤੁਹਾਡਾ ਤਨੋ ਮਨੋ ਧਨੋ ਸਾਥ ਦਿੱਤਾ। ਇੱਕ ਤਾਂ ਅਜੇ ਤੱਕ ਪੂਰਾ ਹਿਸਾਬ ਸਪਸ਼ਟ ਰੂਪ ਚ ਸਾਹਮਣੇ ਨਹੀਂ ਆਇਆ, ਠੀਕ ਹੈ। ਦੂਸਰਾ, ਉਹ ਕਹਿੰਦੇ ਕਿ ਘੱਟੋ ਘੱਟ ਆਪਣੇ ਇਤਿਹਾਸ ਨੂੰ ਤਾਂ ਸਾਂਭ ਲੈਂਦੇ, ਕੋਈ ਯਾਦਗਾਰ ਉਸਾਰਨ ਦੀ ਗੱਲ ਹੋਈ ਸੀ। ਉੱਥੇ ਦੇ ਕਿਸਾਨ ਪ੍ਰਵੀਨ ਜੀ, ਜਿਹੜੇ ਕੁੰਡਲੀ ਸਿੰਘੂ ਬਾਰਡਰ ਦੇ ਆਲੇ ਦੁਆਲੇ ਦੇ ਕਿਸਾਨ ਸੀ ਹਰਿਆਣੇ ਦੇ, ਉਹ ਆਪਣੀਆਂ ਜ਼ਮੀਨਾਂ ਦੇਣ ਲਈ ਤਿਆਰ ਸੀ ਕਿ ਸਾਡੀ ਜ਼ਮੀਨ ਤੇ ਉਸਾਰੋ ਯਾਦਗਾਰ। ਸਰਕਾਰਾਂ ਨੇ ਤਾਂ ਸਾਨੂੰ ਤਾਂ ਦੇਣੀ ਨਹੀਂ, ਜੀ, ਚਾਹੇ ਉਹ ਹਰਿਆਣੇ ਦੀ ਹੈ, ਚਾਹੇ ਉਹ ਦਿੱਲੀ ਦੀ ਹੈ, ਚਾਹੇ ਉਹ ਕੇਂਦਰ ਦੀ ਹੈ। ਸੋ ਇਸ ਲਈ ਆਪਣੇ ਉਹਨਾਂ ਸ਼ਹੀਦਾਂ ਦੀ ਯਾਦਗਾਰ, ਜਿਹੜੇ ਇਸ ਅੰਦੋਲਨ 'ਚ, ਇਸ ਅੰਦੋਲਨ ਦਾ ਇਤਿਹਾਸ, ਉਹਦੇ ਲਈ ਇੱਕ ਕੋਈ ਮਿਊਜ਼ੀਅਮ, ਕੋਈ ਇੱਕ ਸਮਾਰਕ ਹੈ, ਕੋਈ ਇੱਕ ਲਾਇਬ੍ਰੇਰੀ, ਇੱਕ ਤਰ੍ਹਾਂ ਦਾ ਉਹ ਇੱਕ ਯਾਦਗਾਰੀ ਸਥਾਨ ਬਣਨਾ ਚਾਹੀਦਾ ਸੀ। ਇਸ ਨੂੰ ਲੈ ਕੇ ਉਹਨਾਂ ਪਿੰਡਾਂ 'ਚ ਬਹੁਤ ਚਰਚਾ ਜੀ, ਜਿਨ੍ਹਾਂ ਦੇ ਜੀ ਗਏ ਨੇ ਖਾਸ ਕਰਕੇ, ਜਾਂ ਜਿਹੜੇ ਆਪ ਮੁਹਾਰੇ ਨੌਜਵਾਨ ਸ਼ਾਮਲ ਹੋਏ ਨੇ, ਉਹ ਸਾਰੀਆਂ ਗਾਥਾਵਾਂ, ਉਹ ਸਾਰੀਆਂ ਕਹਾਣੀਆਂ ਨੂੰ ਇੱਕ ਥਾਂ ਸਮੇਟ ਕੇ, ਸਹੇਜ ਕੇ ਜਥੇਬੰਦੀਆਂ ਨੂੰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਪਰ ਕਰਦੇ ਕੀ, ਪਏਗੀ ਤਾਂ ਆਪੋ ਤਾਪੀ, ਕਿਸੇ ਨੂੰ ਚੋਣਾਂ ਦਾ ਪੈ ਗਿਆ, ਕਿਸੇ ਨੇ ਕਿਸੇ ਪਾਰਟੀ ਦੇ ਪਿੱਛਾ ਲੱਗ ਗਿਆ, ਕੋਈ ਇਸ ਬਹਾਨੇ ਨਾਲ ਕਿ ਨਾ ਅਸੀਂ ਕਿਸੇ ਨਾਲ ਨਹੀਂ, ਪਰ ਫਿਰ ਵੀ ਕਿਸੇ ਨੂੰ ਤਾਂ ਵੋਟਾਂ ਪਾ ਕੇ ਆਏ ਨਾ, ਜੀ। ਸੋ ਇਸ ਲਈ ਜਿਹੜਾ ਕਾਰਾ ਹੋਇਆ, ਜਾਂ ਤੁਰੰਤ ਅੰਦੋਲਨ ਮੁੱਕਣ ਤੋਂ ਬਾਅਦ ਜਿਹੜੀਆਂ ਚੋਣਾਂ ਆ ਗਈਆਂ ਪੰਜਾਬ ਦੀਆਂ, ਉਸ ਨੇ ਮੈਨੂੰ ਲੱਗਦਾ ਸਾਰੇ ਮਨਸੂਬਿਆਂ ਤੇ ਪਾਣੀ ਫੇਰਤਾ, ਪਰ ਮੁੜ ਕੇ ਕਿਸੇ ਨੇ ਇਸ ਵੱਲ ਗੌਰ ਵੀ ਨਹੀਂ ਕੀਤਾ। ਇਹ ਵੀ ਚਰਚਾ ਖੂਬ ਚੱਲਦੀ ਹੈ। ਜੀ, ਬਿਲਕੁਲ। ਸਰਕਾਰਾਂ ਤੋਂ ਤਾਂ ਤੁਸੀਂ ਜਾਣਦੇ ਹੋ ਸ਼ਰਮਾ, ਜਿਹੜੀਆਂ ਸਰਕਾਰਾਂ ਥਾਂ ਨਹੀਂ ਦੇ ਸਕਦੀਆਂ, ਜਿਹੜੀਆਂ ਧਰਨੇ ਕਰਨ ਦੀ ਇਜਾਜ਼ਤ ਨਹੀਂ ਦਿੰਦੀਆਂ, ਉਹਨਾਂ ਨੇ ਬਾਅਦ ਚ ਸਮਾਰਕ ਬਣਾਉਣ ਨੂੰ ਥਾਵਾਂ ਕਦੋਂ ਦਿੱਤੀਆਂ। ਪਰ ਇਹ ਬਿਲਕੁਲ ਇੱਕ ਕਿਸਾਨੀ ਆਗੂਆਂ ਦਾ, ਇਸ ਤੇ ਜਿਹੜੇ ਨੁਮਾਇੰਦੇ ਸੀਗੇ, ਉਹਨਾਂ ਦਾ ਹੱਕ ਜ਼ਰੂਰ ਬਣਦਾ ਸੀਗਾ ਕਿ ਉਹ ਇਸ ਤੇ ਤਵੱਜੋ ਕਰਦੇ, ਗੌਰ ਕਰਦੇ। ਬਿਲਕੁਲ ਇੱਕ ਵੱਖਰੀ ਕਮੇਟੀ ਬਣਾ ਦਿੰਦੇ ਪ੍ਰਵੀਨ ਜੀ। ਹਾਂਜੀ, ਆਪਣੇ ਜਥੇਬੰਦੀਆਂ ਤੋਂ ਬਾਹਰ ਜਾ ਕੇ ਇੱਕ ਵੱਖਰੀ ਕਮੇਟੀ ਬਣਾਉਣ ਦੇ ਕਿੰਨੇ ਹੀ ਧਿਰਾਂ ਨੇ, ਮਤਲਬ ਕਿ ਦੇਸ਼ਾਂ ਵਿਦੇਸ਼ਾਂ ਤੋਂ, ਵੱਖ-ਵੱਖ ਸੂਬਿਆਂ ਤੋਂ, ਪੰਜਾਬ ਤੋਂ ਕਿੰਨੇ ਹੀ ਨੌਜਵਾਨ, ਕਿੰਨੇ ਵਿਦਿਆਰਥੀ, ਕਿੰਨੇ ਅਧਿਆਪਕ, ਕਿੰਨੇ ਪ੍ਰੋਫੈਸਰ, ਜਿਨ੍ਹਾਂ ਨੇ ਖੋਜ ਕਾਰਜ ਕੀਤੇ ਨੇ, ਚਾਹੇ ਉਹ ਤਸਵੀਰਾਂ ਦੇ ਰੂਪ ਚ ਕੀਤੇ ਨੇ, ਚਾਹੇ ਉਹ ਕਿਤਾਬਾਂ ਦੇ ਰੂਪ ਚ ਕੀਤੇ ਨੇ, ਚਾਹੇ ਕਿਸੇ ਨੇ ਕਵਿਤਾਵਾਂ ਦੇ ਰੂਪ ਚ ਕੀਤੇ ਨੇ, ਚਾਹੇ ਕਿਸੇ ਨੇ ਪੱਤਰਕਾਰੀ ਪੱਖੋਂ ਕੀਤੇ ਨੇ। ਉਹ ਕਿੰਨਾ ਕਾਰਜ ਪਿਆ ਉਹਨਾਂ ਸਾਰਿਆਂ ਨੂੰ ਸੇਜਣ ਲਈ ਅਜਿਹੇ ਬੰਦਿਆਂ ਚੋਂ, ਸਿਰਦ ਬੰਦਿਆਂ ਚੋਂ ਕੁਝ ਬਣਾ ਕੇ, ਕਮੇਟੀਆਂ ਬਣਾ ਕੇ ਉਹਨਾਂ ਨੂੰ ਕੰਮ ਲਾਉਂਦੇ। ਜੇ ਜ਼ਮੀਨ ਮੁੱਲ ਵੀ ਲੈਣੀ ਪੈਂਦੀ ਤਾਂ ਵੀ ਮੈਨੂੰ ਪਤਾ ਘਟਦਾ ਨਹੀਂ ਪੈਸਾ, ਇੱਕ ਵਾਰ ਤੁਸੀਂ ਕਾਲ ਤਾਂ ਕਰਕੇ ਦੇਖਦੇ। ਸੋ ਇਸ ਲਈ ਮੈਨੂੰ ਲੱਗਦਾ ਕਿ ਇਹ ਹੋਣਾ ਚਾਹੀਦਾ ਸੀ, ਇਸ ਨੂੰ ਸੰਭਾਲਣ ਦੀ ਲੋੜ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਦੱਸਣ ਵਾਲੀ ਗੱਲ ਹੈ ਕਿ ਅਸੀਂ ਭਾਈ 20ਵੀਂ 21ਵੀਂ ਸਦੀ ਦੇ ਵਿੱਚ ਵੀ ਉਸੇ
ਜਜ਼ਬੇ ਵਾਲੇ ਆ, ਪੰਜਾਬ ਦੇ ਅੰਦਰ ਉਹੀ DNA ਜੇ ਹੈਗਾ ਏ। ਸੋ ਇਸ ਲਈ ਉਹ ਦੱਸਣ ਲਈ ਉਸਨੂੰ ਭੇਜਣਾ ਚਾਹੀਦਾ ਸੀ। ਮੈਨੂੰ ਇਹ ਬਹੁਤ ਮਤਲਬ ਕਿ ਲੱਗਿਆ ਜਦੋਂ ਮੈਂ ਪਿੰਡਾਂ ਚੋਂ ਮੇਰੇ ਕੋਲੇ ਖਬਰਾਂ ਆਉਂਦੀਆਂ ਨੇ ਜਾਂ ਲੋਕ ਫੋਨ ਕਰਕੇ ਪੁੱਛ ਲੈਂਦੇ ਨੇ, ਬਾਈ ਜੀ ਬਣੂਗਾ ਕੁਛ, ਇਹੋ ਜਿਹਾ ਕੁਛ ਹੋ ਰਿਹਾ, ਫਿਰ ਮੈਨੂੰ ਫਿਕਰ ਲੱਗਦੀ ਹੈ ਕਿ ਨਹੀਂ, ਇਹਦੇ ਉੱਤੇ ਜਥੇਬੰਦੀਆਂ ਕਿਉਂ ਚੁੱਪ ਕਰ ਗਈਆਂ, ਵੱਡਾ ਸਵਾਲ। ਜੀ ਜੀ ਸ਼ਰਮਾ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਇਸ ਰਿਹਾਈ ਦੀ ਮੰਗ ਨੂੰ ਲੈ ਕੇ ਮੋਹਾਲੀ ਦੇ ਵਿੱਚ ਮੋਰਚਾ ਵੀ ਲੱਗਿਆ ਤੇ ਨਾਲ ਜਦੋਂ ਪੰਜਾਬ ਦੀ ਝਾਕੀ ਜਿਹੜੀ ਗਣਤੰਤਰ ਪਰੇਡ ਸੀ ਉਹ 'ਚ ਬਾਹਰ ਰੱਖੀ ਗਈ, ਤਾਂ ਉਸ ਤੋਂ ਬਾਅਦ ਫਿਰ ਮੋਹਾਲੀ ਦੇ ਵਿੱਚ ਸਿੱਖ ਪਰੇਡ ਹੋਈ ਹੈ ਤੇ ਕਹਿੰਦੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪੰਜਾਬ ਦੇ ਕੋਨੇ-ਕੋਨੇ ਤੋਂ ਉੱਥੇ ਪਹੁੰਚੇ ਨੇ। ਬਿਲਕੁਲ ਪ੍ਰਵੀਨ ਜੀ, 26 ਜਨਵਰੀ ਵਾਲੀ ਝਾਕੀ ਨੂੰ ਲੈ ਕੇ ਚੰਗਾ ਰੌਲਾ ਪਿਆ, ਰਾਜਨੀਤਿਕ ਤੌਰ ਤੇ ਖਾਸਾ ਰੌਲਾ ਪਿਆ। ਮਤਲਬ ਅਕਾਲੀਆਂ ਨੇ ਵੀ ਰੌਲਾ ਪਾਇਆ, ਕਾਂਗਰਸੀਆਂ ਨੇ ਵੀ ਰੌਲਾ ਪਾਇਆ, ਆਪ ਨੇ ਵੀ ਗੇਂਦ ਕੇਂਦਰ ਦੇ ਪਾਲੇ ਸਿੱਟਣ ਦੀ ਕੋਸ਼ਿਸ਼ ਕੀਤੀ। ਅਕਾਲੀ ਕਾਂਗਰਸੀਆਂ ਨੇ ਤਾਂ ਮਤਲਬ ਆਪ ਨੂੰ ਵੀ ਤੇ ਭਾਜਪਾ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ। ਦੂਸਰੇ ਪਾਸੇ ਭਾਜਪਾ ਨੇ ਆਪ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤੇ ਆਪ ਨੇ ਸਾਰਾ ਕੁਝ ਕੇਂਦਰ ਦੇ ਗਲ ਪਾਤਾ। ਜਦੋਂ ਕਿ ਸੱਚਾਈ ਇਹ ਹੈ ਕਿ ਨਾ ਕਾਂਗਰਸੀ ਬੋਲਣ ਦਾ ਹੱਕ ਰੱਖਦੇ ਨੇ, ਨਾ ਅਕਾਲੀ ਭਾਜਪਾਈ ਬੋਲਣ ਦਾ ਹੱਕ ਰੱਖਦੇ ਨੇ। ਪ੍ਰਵੀਨ ਜੀ, ਮਤਲਬ ਦੇਸ਼ ਦੇ ਵਿੱਚ ਜਿੰਨੇ ਸੂਬੇ ਨੇ, ਉਹਨੇ ਸੂਬਿਆਂ ਚੋਂ ਹਰ ਵਾਰ ਕਿੰਨਿਆਂ ਦੀ ਝਾਕੀ ਸ਼ਾਮਲ ਹੁੰਦੀ ਹੈ? ਜੀ ਜੀ ਇਸ ਵਾਰ ਮੇਰਾ ਖਿਆਲ 23 ਝਾਕੀਆਂ ਸ਼ਾਮਲ ਹੋਈਆਂ ਨੇ ਤੇ 23 ਦੇ ਵਿੱਚੋਂ 16 ਜਾਂ 17 ਸੂਬਿਆਂ ਦੀਆਂ ਨੇ, ਬਾਕੀ ਵਿਭਾਗਾਂ ਦੀਆਂ ਨੇ। ਸੋ ਜੇ 16 ਜਾਂ 17 ਸੂਬਿਆਂ ਦੀ ਝਾਕੀਆਂ ਸ਼ਾਮਲ ਹੋਈਆਂ ਨੇ ਤਾਂ ਬਾਕੀ ਸੂਬਿਆਂ ਦੀ ਨਹੀਂ ਆਈਆਂ। ਕਿ ਸਾਰਿਆਂ ਨਾਲ ਕੋਈ ਇਹੋ ਜਿਹਾ ਵਿਤਕਰਾ ਹੋਇਆ, ਧੱਕਾ ਹੋਇਆ? ਇੱਕ ਇਹ ਸਵਾਲ ਹੈ। ਤੇ ਪੰਜਾਬ ਦੀ ਝਾਕੀ ਜੇ ਪਿਛਲੇ 3-4 ਸਾਲ ਤੋਂ ਸ਼ਾਮਲ ਹੋਈ, ਮੈਂ ਕਿਹਾ 2017 ਤੋਂ ਲਗਾਤਾਰ ਸ਼ਾਮਲ ਹੋ ਰਹੀ ਹੈ ਤੇ ਲਗਾਤਾਰ, ਇਹਦਾ ਮਤਲਬ ਉਹ ਤੋਂ ਪਹਿਲਾਂ ਲਗਾਤਾਰ ਨਹੀਂ ਸੀ। ਜੇ ਅਸੀਂ ਇਹ ਕਹਿ ਰਹੇ ਕਿ 17 ਤੋਂ ਲਗਾਤਾਰ ਆ ਰਹੀ ਹੈ, ਇਹਦਾ ਮਤਲਬ ਇਹ ਤੋਂ ਪਹਿਲਾਂ ਵੀ ਖੜੋਤ ਪੈਂਦੀ ਰਹੀ ਹੈ। ਤੇ ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਦਿੱਲੀ ਦੀ ਕੇਂਦਰ ਸਰਕਾਰ? ਕਿਹੜੀ ਸਰਕਾਰ? ਜਿਹੜੀ ਕਾਂਗਰਸ ਦੀ ਰਹੀ ਜ਼ਿਆਦਾਤਰ ਸਮਾਂ, ਜਾਂ ਜਿਹੜੀ ਗੱਠਜੋੜ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਉਹ? ਪੰਜਾਬ 'ਚ ਜੇ ਬਾਦਲਾਂ ਦਾ ਰਾਜ ਰਿਹਾ ਜਾਂ ਅਕਾਲੀਆਂ ਦਾ, ਕਾਂਗਰਸੀਆਂ ਦਾ ਰਾਜ ਰਿਹਾ, ਤਾਂ ਕੀ ਉਹ ਜ਼ਿੰਮੇਵਾਰੀ ਮੰਨਦੇ ਨੇ ਕਿ ਸਾਡੇ ਟਾਈਮ ਵੀ ਐਂ ਰਹਿੰਦਾ ਰਿਹਾ? ਸੋ ਇਸ ਲਈ ਇਹ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਹੋਇਆ ਨਾ ਇੱਕ ਦੂਜੇ ਤੇ ਲਾਂਛਨ ਲਾਉਣਾ ਬਹੁਤ ਆਸਾਨ ਹੈ। ਬਿਲਕੁਲ ਸਹੀ। ਇਹ ਇੱਕ ਇਹ ਪਹਿਲੂ ਹੈ। ਦੂਸਰਾ, ਉੱਥੇ ਇੱਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਪ੍ਰਵੀਨ ਜੀ। ਜਦੋਂ ਝਾਕੀਆਂ ਦੀ ਡੈਮੋ ਪੇਸ਼ ਕੀਤੀ ਜਾਂਦੀ ਹੈ, ਜਦੋਂ ਝਾਕੀਆਂ ਦਾ ਇੱਕ ਤਰ੍ਹਾਂ ਪ੍ਰਦਰਸ਼ਨ ਕੀਤਾ ਜਾਂਦਾ, ਤਾਂ ਉਹਦੇ ਵਿੱਚੋਂ ਚੁਣਨ ਦੇ ਲਈ ਕਮੇਟੀਆਂ ਹੁੰਦੀਆਂ ਨੇ। ਠੀਕ ਹੈ। ਖਾਸ ਕਰ ਭਾਜਪਾ ਜਿਹੜੀ ਨਜ਼ਰ ਤੋਂ ਚੁਣਦੀ ਹੈ, ਉਹਨਾਂ ਨੇ ਅਫਸਰਾਂ ਨੂੰ ਪਤਾ ਨਹੀਂ ਕਿਹੜੇ ਫਾਰਮੂਲੇ ਦਿੱਤੇ ਹੁੰਦੇ ਨੇ ਕਿ ਐਕਤੀ ਧਾਰਮਿਕ ਵਿਧਾ ਵਾਲੀਆਂ ਹੀ ਚੁਣਨੀਆਂ ਨੇ, ਐਕਤੀ ਹਿੰਦੂਵਾਦ ਵਾਲੀਆਂ ਹੀ ਚੁਣਨੀਆਂ ਨੇ, ਐਕਤੀ ਆਪਾਂ ਪ੍ਰਚਾਰ ਨੂੰ ਧਿਆਨ 'ਚ ਰੱਖਦੇ ਇਹਨਾਂ ਸੂਬਿਆਂ ਦੀ ਜ਼ਰੂਰ ਚੁਣਨੀਆਂ। ਸੋ ਕਾਫੀ ਕੁਛ ਉਹਦੇ ਪਿੱਛੇ ਹੋਰ ਵੀ ਚੱਲਦਾ ਹੁੰਦਾ ਹੈ। ਸਿਆਸਤ ਚੱਲਦੀ ਆਈ ਹੈ ਪਹਿਲਾਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਕੱਲੇ ਪੰਜਾਬ ਨੇ ਏਦਾਂ ਹੋ ਗਿਆ। ਜੇ ਬਾਕੀ ਸੂਬੇ ਵੀ ਬਾਹਰ ਨੇ ਤਾਂ ਇਹਦਾ ਮਤਲਬ ਕੋਈ ਲਿਮਟ ਵੀ ਹੋਣੀ ਨਾ ਕਿ ਇੰਨੀਆਂ ਹੀ ਆ ਸਕਦੀਆਂ। ਹਾਂ, ਉੱਥੇ ਸ਼ਰਾਰਤ ਹੋ ਸਕਦੀ ਹੈ ਕਿ ਤੁਹਾਡੀ ਚੁਣੀ ਜਾ ਸਕਦੀ ਸੀ, ਉਹ ਇਸ ਮੁਕਾਬਲੇ ਸੀ, ਉਹਦੇ ਨਾਲ ਹਲਕੀਆਂ ਚੁਣ ਲੀਆਂ ਪਰ ਉਹਦੇ ਪਰ ਨਹੀਂ ਬੋਲਦੇ। ਇੱਕ ਦੂਜੀਆਂ ਪਾਰਟੀਆਂ ਨੂੰ ਭੰਡਣ ਤੇ ਆ ਜਾਂਦੇ ਨੇ ਲੀਡਰ। ਸੋ ਉਹਨਾਂ ਨੂੰ ਪੁੱਛੋ ਤੁਹਾਡੇ ਕਾਰਜਕਾਲ 'ਚ ਕਿੰਨੀਆਂ ਚੁਣੀਆਂ ਗਈਆਂ। ਤੇ ਇੱਧਰ ਦੂਸਰੇ ਪਾਸੇ ਕੱਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਪੱਕਾ ਮੋਰਚਾ ਚੱਲ ਰਿਹਾ ਚੰਡੀਗੜ੍ਹ ਦੀਆਂ ਬਰੂਹਾਂ ਤੇ 20 ਦਿਨ ਤੋਂ ਉੱਪਰ ਦਾ ਵਕਫਾ ਹੋ ਗਿਆ। ਸੋ ਉਹਨਾਂ ਨੇ ਖਾਲਸਾ ਪਰੇਡ ਦਾ ਐਲਾਨ ਕੀਤਾ ਸੀ। ਠੀਕ ਹੈ। ਤੇ ਉਹ ਪਰੇਡ ਬੇਸ਼ੱਕ ਮੋਹਾਲੀ ਦੇ ਵਿੱਚ ਹੋਈ, ਚੰਡੀਗੜ੍ਹ ਦੇ ਹੱਦਾਂ ਤੋਂ ਮਤਲਬ ਪਰਾਂ ਹੀ ਰਹੀ। ਜੇਕਰ ਉਹ ਚੰਡੀਗੜ੍ਹ ਵੱਲ ਨੂੰ ਮਤਲਬ ਪਰੇਡ ਵੱਧਦੀ ਫਿਰ ਤਾਂ ਹੋਰ ਤਰ੍ਹਾਂ ਦਾ ਟਕਰਾਅ ਵੀ ਹੋ ਸਕਦਾ। ਕੱਲ ਪੁਲਿਸ ਪੂਰੀ ਤਿਆਰੀ ਨਾਲ, ਫੋਰਸ ਪੂਰੀ ਤਿਆਰੀ ਨਾਲ ਲਾਈ ਗਈ ਸੀ, ਨੀਮ ਫੌਜੀ ਦਸਤੇ ਵੀ ਲਾਏ ਗਏ ਸੀ, ਹੈ ਨਾ, ਸੁਚੇਚੇ ਤੌਰ ਤੇ। ਪਰ ਇਹਦੇ ਦਿਵਾਲੇ ਵੀ ਖਾਲਸਾ ਪਰੇਡ ਹੋਣ ਤੋਂ ਬਾਅਦ ਜੇ ਕੋਈ ਝੰਡੀਆਂ ਵਾਲੀਆਂ ਗੱਡੀਆਂ ਚੰਡੀਗੜ੍ਹ ਨੂੰ ਵਾਪਸ ਪਰਤ ਰਹੀਆਂ ਸੀ ਤਾਂ ਉਹਨਾਂ ਤੋਂ ਝੰਡੇ ਲਹਾਏ ਪਹਿਲਾਂ ਪੁਲਿਸ ਨੇ, ਫਿਰ ਚੰਡੀਗੜ੍ਹ 'ਚ ਵੜਨ ਦਿੱਤਾ। ਸੋ ਇਸ ਲਈ ਇਹ ਇੱਕ ਟਕਰਾਅ ਖੜਾ ਕਿ ਸਾਨੂੰ ਆਪਣੀ ਉਹ ਰਾਜਧਾਨੀ 'ਚ ਵੜਨ ਤੋਂ, ਆਪਣੀ ਉਹ ਰਾਜਧਾਨੀ 'ਚ ਸਾਡੇ ਉੱਤੇ ਕਿਹੀਆਂ ਰੋਕਾਂ ਨੇ। ਪਰ ਖਾਲਸਾ ਪਰੇਡ ਜਿਹੜੀ ਮੋਹਾਲੀ ਦੇ ਖੇਤਰ 'ਚ ਹੋਈ ਪ੍ਰਵੀਨ ਜੀ, ਬੜੀ ਸ਼ਾਨੋ ਸ਼ੌਕਤ ਨਾਲ ਹੋਈ, ਬੜੀ ਸ਼ਾਨਦਾਰ ਰਹੀ। ਬੜਾ ਉਹਦੇ ਵਿੱਚ ਮਤਲਬ ਕਿ ਉਲਾਸ ਸੀ, ਬੜੀ ਹਿੰਮਤ ਸੀ, ਬੜਾ ਜਜ਼ਬਾ ਸੀ, ਉਹ ਠਹਿਰਾਵ ਵੀ ਸੀ। ਠੀਕ ਹੈ। ਕਰੀਬ 18 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਕੱਲ ਉਸ ਮਤਲਬ ਜਿਹੜਾ ਕੱਢਿਆ ਗਿਆ ਖਾਲਸਾ ਮਾਰਚ ਕਹਿ ਲਈਏ ਆਪਾਂ, ਹੈ ਨਾ, ਜਾਂ ਖਾਲਸਾਈ ਪਰੇਡ ਕਹਿ ਲਈਏ, ਜਾਂ ਉਹਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੱਢਿਆ ਗਿਆ ਮਾਰਚ ਕਹਿ ਲਈਏ। ਸੋ ਪੂਰਾ ਬਿਲਕੁਲ ਉਹਦੇ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ, ਉਹੀ ਨਗਾੜੇ, ਉਹੀ ਘੋੜੇ, ਉਹੀ ਖੁੱਲੀਆਂ ਜੀਪਾਂ, ਤੇ ਐਂ ਲੱਗ ਰਿਹਾ ਸੀ ਜਿਵੇਂ 26 ਜਨਵਰੀ ਵਾਲਾ ਦਿੱਲੀ ਵਾਲਾ ਦ੍ਰਿਸ਼ ਹੋਵੇ। ਫਿਰ ਟਰੈਕਟਰ ਵੀ ਸੀ, ਹੈ ਨਾ, ਫਿਰ ਉਹੇ ਜੇ ਜੋਸ਼ ਭਰਦੇ ਮਤਲਬ ਸ਼ਬਦ ਜਾਂ ਗੀਤ, ਉਹ ਸਾਰਾ ਕੁਛ ਵੀ ਉੱਥੇ ਚੱਲ ਰਿਹਾ ਸੀ। ਸੋ ਉਹਦੇ ਵਿੱਚ ਆਪ ਮੁਹਾਰੇ ਪੰਜਾਬ ਭਰ ਤੋਂ ਲੋਕ ਆਏ ਤੇ ਬਕਾਇਦਾ ਮਤਲਬ ਨਿਸ਼ਾਨ ਸਾਹਿਬ ਵਾਲੇ ਝੰਡੀਆਂ ਉਹ ਲੱਗੀਆਂ ਸੀ, ਹੈ ਨਾ, ਤੇ ਖੰਡੇ ਦੇ ਨਿਸ਼ਾਨ ਵਾਲੀ ਝੰਡੀਆਂ ਲੱਗੀਆਂ ਸੀ, ਜੈਕਾਰੇ ਲੱਗ ਰਹੇ ਸੀ। ਸੋ 18 ਕਿਲੋਮੀਟਰ ਦਾ ਸਫ਼ਰ ਉਹ 'ਚ ਗੱਤਕੇ ਦੇ ਜੌਹਰ ਵੀ ਦਿਖਾਏ ਗਏ। ਉਹਦੇ ਵਿੱਚ ਕਵਿਤਾਵਾਂ ਵੀ ਬੱਚਿਆਂ ਨੇ ਪੇਸ਼ ਕੀਤੀਆਂ। ਸੋ ਪੂਰਾ ਉਹ ਜਲੌ ਸੀਗਾ। ਸੋ ਔਰ ਜਿਹੜਾ ਹਦਾਇਤ ਪ੍ਰਬੰਧਕਾਂ ਵੱਲੋਂ ਨੌਜਵਾਨ ਨੂੰ ਕੀਤੀ ਗਈ ਸੀ, ਉਹਦਾ ਵੀ ਅਮਲ ਰਿਹਾ।
ਕੋਈ ਅਜਿਹੀ ਮਦਭਾਗੀ ਘਟਨਾ, ਕੋਈ ਛੇੜਖਾਨੀ, ਕੋਈ ਭੰਨ ਤੋੜ ਕਿਤੇ ਕੁਛ ਇਹੋ ਜਿਹਾ ਨਜ਼ਰ ਨਹੀਂ ਆਇਆ। ਸੋ ਇਹ ਕਾਫੀ ਕੁਛ ਅਸੀਂ ਆਪਣੇ ਹਾਲ ਹੀ ਦੇ ਅੰਦੋਲਨਾਂ ਤੋਂ ਸਿੱਖਿਆ ਵੀ ਹੈ ਕਿ ਅਸੀਂ ਸਹਿਜ ਰਹਿ ਕੇ ਲੜਾਈ ਕਿਵੇਂ ਲੜਨੀ ਆ, ਅਸੀਂ ਸ਼ਾਂਤ ਰਹਿ ਕੇ ਲੜਾਈ ਕਿਵੇਂ ਲੜਨੀ ਆ। ਸੋ ਉਹਦਾ ਅਸਰ ਨਜ਼ਰ ਆਇਆ। ਸੋ ਮੈਨੂੰ ਲੱਗਦਾ ਕਿ ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਕਿ ਕੱਲ ਏਜੰਸੀਆਂ ਦੀ ਪੂਰੀ ਨਜ਼ਰ ਸੀ ਇਹਦੇ ਉੱਤੇ। ਤੇ ਇਹ ਉਹ ਏਜੰਸੀਆਂ ਨੇ ਜਿਨ੍ਹਾਂ ਨੇ ਕੇਂਦਰ ਨੂੰ ਵੀ ਜਾ ਕੇ ਰਿਪੋਰਟ ਕਰਨੀ ਹੈ ਤੇ ਸੂਬੇ ਵਾਲੀਆਂ ਏਜੰਸੀਆਂ ਨੇ ਸੂਬਾ ਸਰਕਾਰ ਨੂੰ ਵੀ ਰਿਪੋਰਟ ਕਰਨੀ ਹੈ। ਸੋ ਕੱਲ ਰਿਪੋਰਟ ਗਈ ਹੋਣੀ ਕਿ ਜਨਾਬ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ, ਰਸਦ ਦਿਨੋਂ ਦਿਨ ਵੱਧ ਰਹੀ ਆ। ਹੋਰ ਨਹੀਂ ਨਾ, ਏਜੰਸੀਆਂ ਦਾ ਇੱਕ ਤਰੀਕਾ ਹੁੰਦਾ ਪ੍ਰਵੀਨ ਜੀ ਜਾਣਕਾਰੀ ਹਾਸਲ ਕਰਨ ਦਾ। ਮਤਲਬ ਆਪਾਂ ਲੋਕ ਪੱਤਰਕਾਰ ਭਾਈਚਾਰਾ ਜਦੋਂ ਕਿਤੇ ਖਬਰ ਕਵਰ ਕਰਨ ਜਾਂਦਾ ਨਾ ਤਾਂ ਉਹ ਪੰਡਾਲ ਦੇ ਵਿੱਚ ਜਾਂ ਆਪ ਮਹਾਰੇ ਜੇ ਮਾਰਚ 'ਚ ਤੁਰੀ ਜਾ ਰਹੀ ਸੰਗਤ ਤਾਂ ਅੰਦਾਜ਼ਾ ਲਾਉਂਦਾ ਕਿ ਇੱਕ ਲਾਈਨ 'ਚ 8-10 ਬੰਦੇ ਤੁਰੇ ਜਾਂਦੇ ਨੇ, ਤਾਂ ਅੱਜ 1 ਕਿਲੋਮੀਟਰ ਦੀ ਲਾਈਨ ਆ, ਇੰਨੀਆਂ ਲਾਈਨਾਂ ਹੋ ਗਿਆ, ਇੰਨੇ ਗੁਣਾ ਇੰਨੇ, ਲਓ ਜੀ ਇੱਥੇ 10,000 ਬੰਦਾ ਹੋਊਗਾ। ਆਪਾਂ ਐਂ ਜੇ ਹਿਸਾਬ ਕੱਢਦੇ ਆ। ਜਿਹੜੀਆਂ ਏਜੰਸੀਆਂ ਨੇ ਪ੍ਰਵੀਨ ਜੀ ਉਹ ਥੋੜੀ ਜਿਹੀ ਮਹੀਨ ਮਤਲਬ ਬਰੀਕ ਪੀਸ ਦੀਆਂ ਨਾ, ਜਿਵੇਂ ਚੱਕੀਆਂ, ਉਹ ਉਵੇਂ ਅੰਦਾਜ਼ਾ ਲਾਉਂਦੀਆਂ ਨੇ। ਉਹ ਫਿਰ ਪਤਾ ਵੀ ਕੀ ਕਰਦੀਆਂ ਨੇ, ਉਹ ਜਿੱਥੇ ਜਿੱਥੇ ਲੰਗਰ ਚੱਲਦਾ ਉੱਥੇ ਉੱਥੇ ਪਲੇਟਾਂ ਕੋਲੀਆਂ ਗਿਣ ਲੱਗ ਜਾਂਦੀਆਂ ਨੇ ਕਿ ਕਿੰਨੀਆਂ ਪਲੇਟਾਂ ਤੋਂ ਹੋ ਰਹੀਆਂ ਨੇ। ਅੰਦਾਜ਼ਾ ਲਾਉਂਦੇ ਨੇ ਉਹ, ਇੱਥੋਂ ਅੰਦਾਜ਼ਾ ਲਾਉਂਦੇ ਨੇ, ਹੈ ਨਾ। ਫਿਰ ਜਾਂ ਕਿਤੇ ਰਸਤੇ 'ਚ ਫਰੂਟ ਵੰਡ ਹੋ ਰਿਹਾ, ਫਿਰ ਜੇ ਉਹ ਦੋਵੇਂ ਪਾਸੇ ਲਾਏ ਹੁੰਦੇ ਨੇ ਸਟਾਲ, ਕਿਉਂਕਿ ਸੰਗਤ ਦੋਵੇਂ ਪਾਸਿਓਂ ਆ ਰਹੀ ਹੈ, ਫਿਰ ਉਹ ਫਰੂਟ ਵਾਲੇ ਨੂੰ ਪੁੱਛਦੇ ਨੇ, ਬਾਈ ਜੀ ਕਿੰਨੇ ਲਿਆਏ ਸੀ, ਕਿੰਨੇ ਦਰਜਨ ਕੇਲੇ ਲਿਆਂਦੇ ਸੀ। ਫਿਰ ਉਹ ਹਿਸਾਬ ਲਾਉਂਦੇ ਨੇ ਕਿ 1 ਕੇਲਾ ਵੰਡਿਆ ਤਾਂ ਇੰਨੇ ਕੇਲੇ ਵੰਡ ਹੋਏ, ਫਿਰ ਇੰਨੇ ਲੋਕ ਆਏ ਹੋਣੇ। ਸੋ ਇਸ ਹਵਾਲੇ ਨਾਲ ਕੱਲ ਕੇਂਦਰ ਦੀਆਂ ਏਜੰਸੀਆਂ ਨੇ ਔਰ ਪੰਜਾਬ ਦੀਆਂ ਏਜੰਸੀਆਂ ਨੇ ਅੰਕੜੇ ਇਕੱਠੇ ਕੀਤੇ ਨੇ। ਔਰ ਉਹ ਅੰਕੜੇ ਸੂਬਾ ਸਰਕਾਰ ਕੋਲ ਵੀ ਔਰ ਦਿੱਲੀ ਦੀ ਸਰਕਾਰ ਕੋਲ ਵੀ ਪਹੁੰਚਦੇ ਹੋ ਗਏ ਹੋਣਗੇ, ਨਹੀਂ ਅੱਜ ਹੋ ਜਾਣਗੇ। ਸੋ ਉਸ ਤੋਂ ਬਾਅਦ ਫਿਰ ਕੀ ਸਰਕਾਰ ਇਸ ਤੇ ਗੌਰ ਕਰਦੀ ਹੈ ਕਿ ਨਹੀਂ, ਕਿਉਂਕਿ ਇਕੱਠ ਲਗਾਤਾਰ ਵੱਧ ਰਿਹਾ ਪ੍ਰਵੀਨ ਜੀ, ਲੰਗਰ 'ਚ ਰਸਦ ਲਗਾਤਾਰ ਵੱਧ ਰਹੀ ਹੈ, ਸੰਗਤ ਆਪ ਮਾਰੇ ਰੋਜ਼ ਆ ਰਹੀ ਹੈ, ਬੇਸ਼ੱਕ ਵਾਪਸ ਵੀ ਜਾਂਦੀ ਹੈ ਬਹੁਤ ਜ਼ਿਆਦਾ, ਕਿਉਂਕਿ ਪੰਜਾਬ ਤੋਂ ਬਹੁਤ ਨੇੜੇ ਹੈ, ਚੰਡੀਗੜ੍ਹ ਤੋਂ ਬਹੁਤ ਨੇੜੇ ਹੈ। ਸੋ ਇਸ ਲਈ ਲੋਕ ਰੋਜ਼ ਆ ਵੀ ਸਕਦੇ ਨੇ, ਜਾ ਸਕਦੇ ਨੇ। ਦਿੱਲੀ ਬਹੁਤ ਦੂਰ ਸੀ ਉੱਥੇ ਆਉਣ ਜਾਣ ਇਸ ਲਈ, ਪਰ ਉੱਥੇ ਪੱਕੀ ਸੰਗਤ ਵੀ ਹੈ, ਚਾਹੇ ਮੀਂਹ ਪਿਆ ਪਿਛਲੇ 3 ਦਿਨਾਂ 'ਚ ਤਾਂ ਵੀ ਉਸੇ ਜਲਾਉ ਨਾਲ, ਮਤਲਬ ਕਿ। ਸੋ ਇਸ ਲਈ ਮੈਨੂੰ ਲੱਗਦਾ ਕਿ ਕੇਂਦਰ ਬਿੰਦੂ ਬਣੇਗਾ। ਔਰ ਪਿਛਲੇ ਦਿਨਾਂ 'ਚ ਜਿਵੇਂ ਕੇਂਦਰੀ ਮੰਤਰੀ ਹੈ ਨਾ ਮਿਲ ਕੇ ਗਏ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਤੇ ਪਤਾ ਲੱਗਿਆ ਕਿ ਬੰਦ ਕਮਰਾ ਲੰਮੀ ਬੈਠਕ ਤੋਂ ਬਾਅਦ ਇਸ ਹਵਾਲੇ ਨਾਲ ਚਰਚਾ ਵੀ ਹੋਈ, ਤੇ ਬਾਅਦ 'ਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖਤ ਮੁਹਿੰਮ ਚਲਾਈ ਗਈ ਹੈ, ਉਹਦੇ ਤਹਿਤ ਕਈ ਉਹ ਅਧਿਕਾਰੀ, ਕਈ ਉਹਨਾਂ ਦੇ ਨਾਲ ਆਏ ਹੋਏ ਭਾਜਪਾ ਦੇ ਲੀਡਰ ਤੇ ਉਹ ਮੰਤਰੀ ਨੇ ਵੀ ਦਸਤਖਤ ਕੀਤੇ ਨੇ। ਕੀਤੇ ਸੋ ਇਹਦਾ ਵੀ ਮਤਲਬ ਹੈ ਕਿ ਉਹ ਦਸਤਖਤ ਮੋਦੀ ਜੀ ਨੂੰ ਪੁੱਛ ਕੇ ਹੋਏ ਨੇ, ਕਿ ਉਹ ਮੋਦੀ ਨੂੰ ਦੱਸ ਕੇ ਹੋਏ ਨੇ, ਕਿ ਮੋਦੀ ਜੀ ਦੇ ਕਿਹਾਂ ਤੇ ਹੋਏ ਨੇ, ਉਹਨਾਂ ਦਾ ਹੁਕਮ ਲੱਗਿਆ ਸੀ। ਇਹਦੀ ਅਗਲਾ ਪੜਾਅ ਇਹ ਹੋਊਗਾ ਕਿ ਭਾਜਪਾ ਕ੍ਰੈਡਿਟ ਲੈਣ ਲਈ ਹੁਣ ਕੋਈ ਵੱਡਾ ਫੈਸਲਾ, ਮੈਂ ਕਹਿੰਦਾ ਲੈ ਲੈਣ ਕ੍ਰੈਡਿਟ ਪ੍ਰਵੀਨ ਜੀ, ਲਓ ਕ੍ਰੈਡਿਟ, ਸਜਾਓ ਆਪਣੇ ਸਿਰ ਤੇ ਵੀ ਸਿਹਰਾ ਕਿ ਅਸੀਂ ਕੀਤੇ, ਪਰ ਰਿਹਾ ਤਾਂ ਕਰੋ। ਬਿਲਕੁਲ। ਸੋ ਜਿਹੜਾ ਉਹਨਾਂ ਦਾ ਹੱਕ ਬਣਦਾ ਉਹਦੇ ਤਾਂ ਆਓ। ਸੋ ਇਸ ਲਈ ਇਸ ਰਾਜਨੀਤਿਕ ਚਾਲਾਂ ਦੇ ਵਿੱਚੋਂ ਵੀ ਕਾਫੀ ਕੁਝ ਨਜ਼ਰ ਰੱਖਣ ਦੀ ਲੋੜ ਹੈ ਕਿ ਭਾਜਪਾ ਇਹਦੇ ਵਿੱਚੋਂ ਕਿਹੜੀ ਰਾਜਨੀਤਿਕ ਚਾਲ ਦੇਖਦੀ ਆ, ਕਿ ਉਹ ਇਸ ਸਾਰੇ ਪੰਜਾਬ 'ਚ ਪੈਰ ਲਾਉਣ ਦੀ ਕਵਾਇਦ ਬਾਰੇ ਸੋਚ ਰਹੀ ਆ, ਕਿ ਇਹ ਕਰਕੇ ਵੀ ਭਰੋਸਾ ਉਹ ਆਪਣਾ ਜਿੱਤ ਪਾਏਗੀ ਜਾਂ ਨਹੀਂ ਲੋਕਾਂ ਦਾ, ਇਹ ਅਜੇ ਵੀ ਸਵਾਲ ਖੜੇ ਨੇ। ਸੋ ਇਸ ਲਈ ਇੱਧਰ ਪੰਜਾਬ ਦੀ ਪਾਰਟੀ ਇਸ ਮਸਲੇ ਤੇ ਕੀ ਸਟੈਂਡ ਲੈਂਦੀ ਆ, ਕਿਉਂਕਿ ਜਿਹੜੇ ਜਿਹੜੇ ਸੂਬਿਆਂ 'ਚ ਬੰਦ ਨੇ ਉੱਥੇ ਉੱਥੇ ਉਹਨਾਂ ਨੇ ਸਟੈਂਡ ਲੈਣਾ। ਕੇਜਰੀਵਾਲ ਦਾ ਕਿੰਨੀ ਵਾਰ ਰੌਲਾ ਪਿਆ ਕਿ ਉਹਨੇ ਦਸਤਖਤ ਨਹੀਂ ਕੀਤੇ ਫਾਈਲ ਤੇ, ਉਹ ਮੁੱਦਾ ਬਣਿਆ। ਸੋ ਇਸ ਲਈ ਇਹ ਹਵਾਲੇ ਵੀ ਖੜੇ ਨੇ, ਸੂਬਿਆਂ ਦੀਆਂ ਸਰਕਾਰਾਂ ਕੀ ਪਹਿਲ ਕਦਮੀ ਕਰਨਗੀਆਂ, ਸੋ ਇਹ ਦੇਖਣ ਵਾਲੀ ਗੱਲ। ਸੋ ਅਜੇ ਤੱਕ ਉਹ ਸਪਸ਼ਟ ਲਿਸਟ ਵੀ ਨਹੀਂ ਹੈ ਕਿ ਕਿੱਥੇ ਕਿੰਨੇ ਕੈਦੀ ਨੇ, ਕਿੱਥੇ ਕੀ ਸੂਬਿਆਂ ਦੀਆਂ ਸਰਕਾਰਾਂ ਹੀ ਜਾਰੀ ਕਰਨ ਤੋਂ ਵੀ ਡਰਦੀਆਂ ਨੇ। ਸੋ ਬਹੁਤ ਕੁਛ ਹੈ ਜੀ, ਪਰ ਕੱਲ ਵਾਲੇ ਮਾਰਚ ਨੇ ਜਿਹੜਾ ਖਾਲਸਾਈ ਪਰੇਡ ਹੈ, ਉਹਨੇ ਇੱਕ ਵੱਡਾ ਉਤਸ਼ਾਹ ਔਰ ਵੱਡਾ ਜਜ਼ਬਾ ਔਰ ਸਾਰੀ ਦੁਨੀਆ ਦਾ ਧਿਆਨ ਇਸ ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ 'ਚ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰਨ, ਔਰ ਗੋਲੀ ਕਾਂਡ ਚਾਹੇ ਬੇਅਦਬੀ ਕਾਂਡ, ਉਸ ਮਾਮਲਿਆਂ ਦੇ ਵਿੱਚ ਵੀ ਸਾਰੇ ਪਹਿਲੂਆਂ ਤੋਂ ਅੰਦੋਲਨ ਨੇ ਧਿਆਨ ਖਿੱਚਿਆ, ਇਸ ਮੋਰਚੇ ਨੇ ਧਿਆਨ ਖਿੱਚਿਆ, ਔਰ ਹੋ ਸਕਦਾ ਆਉਣ ਵਾਲੇ ਸਮੇਂ 'ਚ ਸਰਕਾਰ ਇਹ ਤੇ ਗੌਰ ਕਰਨ ਪਵੇ। ਜੀ ਏਜੰਸੀਆਂ ਦਾ ਜਿਵੇਂ ਤੁਸੀਂ ਦੱਸਿਆ ਕੰਮਕਾਰ ਕਰਨ ਦਾ ਤਰੀਕਾ ਔਰ ਕੈਲਕੂਲੇਸ਼ਨ ਜਿਹੜੀ ਉਹਨਾਂ ਦੀ ਆਪਣੇ ਮੈਥਮੈਟਿਕਸ ਦੇ ਹਿਸਾਬ ਨਾਲ ਉਹ ਕਰਦੇ ਨੇ, ਤਾਂ ਉਹਨਾਂ ਦੀ ਜ਼ਰੂਰ ਸ਼ਰਮਾ ਜੀ ਇਹ ਸਰਗਰਮੀਆਂ ਵੱਲ ਨਜ਼ਰ ਰਹਿੰਦੀ ਹੋਊਗੀ ਕਿ ਪਹਿਲਾਂ ਇਹ ਲਤੀਫਪੁਰੇ ਇਕੱਠੇ ਹੋਣ ਲੱਗੇ ਸੀ ਪੰਜਾਬੀ, ਫਿਰ ਜੀਰੇ ਇਕੱਠੇ ਹੋਏ ਤੇ ਹੁਣ ਇਹ ਮੋਹਾਲੀ ਇਕੱਠੇ ਹੋ ਰਹੇ ਨੇ। ਨਹੀਂ, ਪਹਿਲਾਂ ਉਹ ਤੋਂ ਪਹਿਲਾਂ ਮੱਤੇਵਾੜਾ ਵਾਲਾ ਬਹੁਤ ਮੱਤੇਵਾੜਾ, ਹਾਂਜੀ ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਤੇ ਗੱਲ ਕਰੀਏ। ਸਾਬਕਾ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਤਾਂ ਸ਼ਾਇਦ ਹੁਣ ਵੀ ਹੋਣਗੇ, ਸੰਦੀਪ ਸਿੰਘ, ਉਹਨਾਂ ਨੂੰ ਝੰਡਾ ਲਹਿਰਾਉਣ ਸਮੇਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਜੀ। ਬਿਲਕੁਲ ਪ੍ਰਵੀਨ ਜੀ, ਜਿਹੜੇ ਮੰਤਰੀ ਹੁੰਦੇ ਨੇ ਉਹਨਾਂ ਨੂੰ ਜ਼ਿਲ੍ਹਾ ਪੱਧਰ ਤੇ ਝੰਡਾ ਲਹਿਰਾਉਣ ਲਈ ਮਤਲਬ ਕਿ ਮੌਕਾ ਮਿਲਦਾ,
ਸੋ ਉਹ ਉੱਥੇ ਝੰਡਾ ਲੈਣ ਜਾਂਦੇ ਨੇ। ਇਸੇ ਤਰ੍ਹਾਂ ਸੰਦੀਪ ਸਿੰਘ ਪਿਛਲੇ ਦਿਨੀ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਵੀ ਹਾਜ਼ਰ ਸੀ, ਜਾਂ ਖੱਟਰ ਹੋਰੀ ਚੰਡੀਗੜ੍ਹ ਬੈਠਕ ਕਰਦੇ ਨੇ ਉਹ 'ਚ ਵੀ ਹਾਜ਼ਰ ਸੀ। ਉਸ ਸਮੇਂ ਵੀ ਹਗਾਮਾ ਹੁੰਦਾ ਕਿ ਲਓ ਜੀ ਅਜੇ ਵੀ ਉਸ ਨੂੰ ਨਾਲ ਲਈ ਫਿਰਦੇ ਨੇ, ਕਿਉਂਕਿ ਉਹਨਾਂ ਨੇ ਖੇਡ ਮੰਤਰਾਲਾ ਛੱਡਿਆ, ਮੰਤਰਾਲਾ ਨਹੀਂ ਛੱਡਿਆ। ਜੀ ਜੀ। ਸੋ ਬਾਕੀ ਵਿਭਾਗਾਂ ਦੇ ਮੰਤਰੀ ਹੈਗੇ, ਉਸ ਨਾਤੇ ਉਹਨਾਂ ਨੇ ਝੰਡਾ ਲਹਿਰਾਉਣਾ ਸੀ। ਤੇ ਝੰਡਾ ਲਹਿਰਾਉਣ ਜਦੋਂ ਉਹ ਆਏ ਤਦ ਬਕਾਇਦਾ ਤੌਰ ਤੇ ਜਿਹੜੀਆਂ ਪ੍ਰਦਰਸ਼ਨਕਾਰੀ ਧਿਰਾਂ ਸੀਗੀਆਂ, ਚਾਹੇ ਉਹ ਕਾਂਗਰਸ ਨਾਲ ਸੰਬੰਧਿਤ ਹੋਣ, ਚਾਹੇ ਉਹ ਆਮ ਆਦਮੀ ਪਾਰਟੀ ਨਾਲ ਹੋਣ, ਚਾਹੇ ਕੋਈ ਖਾਪ ਪੰਚਾਇਤਾਂ ਹੋਣ, ਚਾਹੇ ਕੋਈ ਖਿਡਾਰੀਆਂ ਨਾਲ ਸੰਬੰਧਿਤ ਹੋਣ, ਉਹਨਾਂ ਦੀ ਪੂਰੀ ਨਜ਼ਰ ਸੀ ਪੁਲਿਸ ਦੀ। ਪਰ ਪੁਲਿਸ ਨੇ ਉਹਨਾਂ ਨੂੰ ਉਸ ਸਥਾਨ ਤੋਂ, ਜਿੱਥੇ ਝੰਡਾ ਲੈਣ ਦੀ ਰਸਮ ਵਾਲੇ ਸਥਾਨ ਤੋਂ ਬਹੁਤ ਦੂਰ ਹੀ ਰੋਕ ਲਿਆ ਸੀ, ਜਾਂ ਬੱਸਾਂ 'ਚ ਬਿਠਾ ਲਿਆ ਸੀ, ਜਾਂ ਪਰੇ ਕਰਤਾ ਸੀ, ਉਹ ਸਾਰੀ ਨਜ਼ਰ ਸੀ। ਪਰ ਇੱਕ ਸੋਨੀਆ ਨਾਂ ਦੀ ਬੀਬੀ ਇੱਕ ਸਧਾਰਨ ਤੌਰ ਦੇ ਉੱਤੇ ਆਉਂਦੀ ਹੈ ਤੇ ਉਸ ਪੰਡਾਲ 'ਚ ਹਾਜ਼ਰ ਹੁੰਦੀ ਹੈ, ਤੇ ਉਹ ਪੁਲਿਸ ਨੂੰ ਮਤਲਬ ਚਕਮਾ ਦੇ ਕੇ ਕਹਿ ਲਓ, ਪਚੱਕੀ ਦੇ ਕੇ ਕਹਿ ਲਓ, ਉਹ ਐਨ ਉਸ ਥਾਂ ਦੇ ਮੂਹਰੇ ਖੜੀ ਹੋ ਜਾਂਦੀ ਹੈ ਜਿੱਥੇ ਝੰਡਾ ਲਹਿਰਾਉਣ ਲੱਗਦਾ। ਤੇ ਜਿੱਦਾਂ ਹੀ ਝੰਡੇ ਦੀ ਰਸਮ ਸ਼ੁਰੂ ਹੁੰਦੀ ਹੈ ਤੇ ਉਹ ਉਹਦਾ ਵਿਰੋਧ ਕਰਦੀ ਹੈ ਕਿ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਝੰਡਾ ਲਹਿਰਾਉਣ ਦਾ ਹੱਕ ਰੱਖਦਾ, ਤੂੰ ਇਸ ਤਿਰੰਗੇ ਨੂੰ ਲਹਿਰਾਉਣ ਦਾ ਕਾਬਲ ਹੈਗਾ, ਤੇਰੇ ਤੇ ਜਿਹੇ ਜਿਹੇ ਦੋਸ਼ ਨੇ ਤੂੰ ਛੱਡ ਕੇ ਪਰੇ ਹੋ, ਪਹਿਲਾਂ ਉਹਨਾਂ ਦਾ ਸਾਹਮਣਾ ਕਰ, ਫਿਰ ਦੇਖਾਂਗੇ। ਪਰ ਹਰਿਆਣਾ ਪੁਲਿਸ ਇਸ ਮਾਮਲੇ 'ਚ, ਚਾਹੇ ਉਹ ਪਹਿਲਵਾਨ ਵਾਲਾ ਮਾਮਲਾ ਹੋਵੇ, ਉਹ ਬੇਟੀਆਂ ਦਾ ਮਸਲਾ ਹੀ ਸੀ ਨਾ। ਸੋ ਚਾਹੇ ਉੱਥੇ ਆ ਕੋਚ ਵਾਲਾ ਮਸਲਾ ਹੋਵੇ, ਇਹ ਕਿਹੋ ਜਿਹਾ ਵਿਵਹਾਰ ਹੈ ਪ੍ਰਸ਼ਾਸਨ ਦਾ, ਇੱਥੋਂ ਨਜ਼ਰ ਆਉਂਦਾ ਕਿ ਉਸ ਬੀਬੀ ਨੂੰ ਮਤਲਬ ਕੜਾਹ ਵਿੱਚ ਭਰ ਕੇ ਮਰਦਾਨਾ ਪੁਲਿਸ ਖਿੱਚੀ ਧੂਈ ਫਿਰਦੀ ਹੈ। ਕੋਈ ਬਾਹਾਂ ਤੋਂ ਫੜ ਰਿਹਾ, ਕੋਈ ਉਸਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕਰਦਾ, ਕੋਈ ਘੜੀਸਣ ਦੀ ਕੋਸ਼ਿਸ਼ ਕਰਦਾ। ਸੋ ਇੱਥੋਂ ਹਿਸਾਬ ਲਾ ਲਓ ਕਿ ਉੱਥੇ ਕਿਉਂ ਨਹੀਂ ਪੁਲਿਸ ਨੇ ਪਿੱਛੇ। ਔਰ ਖਾਸ ਕਰਕੇ ਹੋਰ ਛੱਡੋ, ਜਦੋਂ ਇਹ ਖਿੱਚਤੂ ਸ਼ੁਰੂ ਹੁੰਦੀ ਹੈ ਉਸੇ ਸਮੇਂ ਝੰਡਾ ਲਹਿਰਾ ਹੁੰਦਾ। ਝੰਡਾ ਲਹਿਰਾਉਣ ਤੋਂ ਤੁਰੰਤ ਬਾਅਦ ਰਾਸ਼ਟਰੀ ਗੀਤ ਸ਼ੁਰੂ ਹੁੰਦਾ, ਜਨ ਗਣ ਮਨ ਸ਼ੁਰੂ ਹੁੰਦੀ ਹੈ, ਤੇ ਉਹ ਰਾਸ਼ਟਰੀ ਗਾਨ ਸ਼ੁਰੂ ਹੁੰਦਿਆਂ ਵੀ ਨਾ ਪੁਲਿਸ, ਮਤਲਬ ਘੱਟੋ ਘੱਟ ਪੁਲਿਸ ਤਾਂ ਖੜਦੀ ਪਹਿਲਾਂ ਸਾਵਧਾਨ, ਤੇ ਉਹ ਤਾਂ ਵੀ ਉਸੇ ਖਿੱਚੇ ਤੂ 'ਚ ਲੱਗੇ ਰਹੇ। ਸੋ ਇਸ ਲਈ ਉਹ ਬੀਬੀ ਨੇ ਚੰਗਾ ਮਤਲਬ ਕਿ ਉਹ ਕਿਹਾ, ਤੇ ਉਹਨੇ ਇਹ ਵੀ ਕਿਹਾ ਕਿ ਇਹ ਕੰਮ ਰੁਕਣ ਵਾਲਾ ਨਹੀਂ। ਤੋਂ ਉਹਨੂੰ ਖਿੱਚ ਕੇ ਫਿਰ ਮਹਿਲਾ ਪੁਲਿਸ ਵੀ ਆ ਗਈ, ਉਸਨੂੰ ਥਾਣੇ ਲੈ ਗਏ ਪ੍ਰਵੀਨ ਜੀ, ਤੇ ਫਿਰ ਲੋਕਾਂ ਦਾ ਇਕੱਤਰਤਾ ਹੋ ਗਈ ਕਿ ਜਿਹੋ ਜੀ ਬਦਸਲੂਕੀ ਪੁਲਿਸ ਨੇ ਉਹਦੇ ਨਾਲ ਕੀਤੀ ਹੈ, ਉਸਨੂੰ ਗੱਲ ਕਹਿਣ ਦਾ ਅਧਿਕਾਰ ਸੀ। ਤੁਸੀਂ ਸੁਣ ਸਕਦੇ ਜੀ, ਗਣਤੰਤਰ ਦਿਵਸ ਵਾਲੇ ਦਿਨ ਤੁਸੀਂ ਗਣਾਂ ਦੀ ਗੱਲ ਨਹੀਂ ਸੁਣ ਸਕਦੇ, ਹੈਨਾ। ਸੋ ਫਿਰ ਤੁਸੀਂ ਸੁਣੋਗੇ ਕਿੱਦਣ? ਸੋ ਇਸ ਲਈ ਇਹ ਵੱਡਾ ਸਵਾਲ ਖੜਾ, ਤੇ ਫਿਰ ਆਖਿਰ ਪੁਲਿਸ ਨੇ ਉਹਨੂੰ ਛੱਡਤਾ। ਪਰ ਮੈਨੂੰ ਪਤਾ ਲੱਗ ਰਿਹਾ ਕਿ ਉਹ ਤੋਂ ਬਾਅਦ ਉਹ ਉਸੇ ਥਾਣੇ ਦੇ ਬਾਹਰ ਧਰਨੇ ਤੇ ਬੈਠ ਗਈ ਜੀ, ਤੇ ਥਾਣੇ ਦੇ ਬਾਹਰ ਉਹਦੇ ਨਾਲ ਕੁਝ ਲੋਕ ਵੀ ਬੈਠੇ ਨੇ, ਤੇ ਇਸ ਨੂੰ ਲੈ ਕੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਤਿੱਖਾ ਹੋ ਸਕਦਾ। ਉਹ ਕਹਿੰਦੀ ਖਾਪ ਪੰਚਾਇਤਾਂ ਦਾ ਮੈਨੂੰ ਸਮਰਥਨ ਹੈ, ਮੈਨੂੰ ਦੇਸ਼ ਦੇ ਸੂਬੇ ਦੇ ਵਾਸੀਆਂ ਦਾ ਵੀ ਸਮਰਥਨ ਹੈ ਕਿ ਮੈਂ ਨਹੀਂ ਹੁਣ ਛੱਡਦੀ। ਜਿਹੜੀ ਸਰਕਾਰਾਂ ਮਹਿਲਾ ਦਾ ਸਨਮਾਨ ਨਹੀਂ ਕਰਨਾ ਜਾਣਦੀਆਂ, ਉਹ ਫਿਰ ਕਿੱਥੋਂ ਬੇਟੀ ਬਚਾਓ ਤੇ ਬੇਟੀ ਪੜਾਓ ਦੇ ਨਾਅਰੇ ਲਾਉਣ ਦਾ ਹੱਕ ਰੱਖਦੀਆਂ ਨੇ, ਜਾਂ ਕਿੱਥੋਂ ਉਹਨਾਂ ਦੇ ਮੰਤਰੀ ਤਿਰੰਗਾ ਲੈਣ ਦਾ ਹੱਕ ਰੱਖਦੇ। ਸੋ ਇਸ ਨੂੰ ਲੈ ਕੇ ਸੰਦੀਪ ਸਿੰਘ ਦੀਆਂ ਦਿੱਕਤਾਂ ਵਧਣੀਆਂ। ਆਪਾਂ ਪਹਿਲਾਂ ਵੀ ਕਹਿ ਸੀ ਕਿ ਉਹਨਾਂ ਨੂੰ ਉਹਦਾ ਛੱਡ ਦੇਣਾ ਚਾਹੀਦਾ ਸੀ। ਉਹ ਖੁਦ ਸਾਹਮਣੇ ਆ ਕੇ ਕਹਿੰਦੇ ਕਿ ਭਾਈ ਮੇਰੇ ਤੇ ਦੋਸ਼ ਲਾਏ ਨੇ, ਜੇ ਦੋਸ਼ ਸਾਬਤ ਹੋ ਗਏ ਤਾਂ ਮੈਂ ਗੁਨਾਹਗਾਰ, ਜੇ ਦੋਸ਼ ਸਾਬਤ ਨਹੀਂ ਹੋਏ ਫਿਰ ਮੈਂ ਸਨਮਾਨ ਨਾਲ ਆਪਣਾ ਕੰਮ ਕਰਾਂਗਾ, ਹਾਂ ਉਨੀ ਦੇਰ ਲਈ ਮੈਂ ਛੱਡਦਾ ਲਓ ਸੰਭੂ ਮੰਤਰਾਲਾ। ਪਰ ਜੇ ਤੁਸੀਂ ਨਹੀਂ ਛੱਡਦੇ ਤਾਂ ਤੁਸੀਂ ਇੱਕ ਨਵੇਂ ਸਵਾਲਾਂ ਦੇ ਘੇਰੇ 'ਚ। ਸਵਾਲ ਇਹ ਨਹੀਂ ਹੈ ਕਿ ਤੁਸੀਂ ਦੋਸ਼ੀ ਹੋ ਜਾਂ ਨਹੀਂ ਹੋ, ਸਵਾਲ ਇਹ ਹੈ ਕਿ ਤੁਸੀਂ ਕੁਰਸੀ ਨਾਲ ਕਿਵੇਂ ਚਿਪਕੇ ਹੋ, ਤੁਹਾਡੀਆਂ ਕਦਰਾਂ ਕੀਮਤਾਂ ਕੀ ਨੇ, ਤੁਹਾਡੇ ਸਿਧਾਂਤ ਕੀ ਨੇ। ਸੋ ਇਸ ਹਵਾਲੇ ਨਾਲ ਸੰਦੀਪ ਦੀਆਂ ਮੁਸ਼ਕਲਾਂ ਮੈਨੂੰ ਲੱਗਦਾ ਵੱਧਦੀਆਂ ਨਜ਼ਰ ਆ ਰਹੀਆਂ ਨੇ। ਜੀ ਸ਼ਰਮਾ ਜੀ, ਵਧੀਆ ਅਗਲੀ ਖਬਰ ਦੇ ਵੱਲ ਤੇ ਗੱਲ ਕਰੀਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ। ਇਹਨੇ ਕਿਰਪਾਨ ਦੇ ਨਾਲ ਕੇਕ ਕੱਟਣ ਤੋਂ ਬਾਅਦ ਇੱਕ ਹੋਰ ਨਵਾਂ ਪਵਾੜਾ ਪਾਤਾ ਜੀ। ਪ੍ਰਵੀਨ ਜੀ, ਪਵਾੜਾ ਨਵਾਂ ਕੀ, ਪਵਾੜਿਆਂ ਦਾ ਨਾਂ ਹੀ ਮੈਨੂੰ ਲੱਗਦਾ ਗੁਰਮੀਤ ਸਿੰਘ ਰਾਮ ਰਹੀਮ ਹੈ ਨਾ। ਸੋ ਆਏ ਦਿਨ ਕੋਈ ਨਾ ਕੋਈ ਵਿਵਾਦ, ਜੇਲ੍ਹ ਦੇ ਅੰਦਰੋਂ ਵੀ, ਜੇਲ੍ਹ ਦੇ ਬਾਹਰੋਂ ਵੀ, ਜੇਲ੍ਹ ਜਾਣ ਲੱਗਿਆਂ ਵੀ, ਜੇਲ੍ਹੋਂ ਆਉਣ ਲੱਗਿਆਂ ਵੀ। ਤੇ ਹੁਣ ਤਾਂ ਮਤਲਬ ਕਿ ਹੱਦ ਦਰਜੇ ਦਾ 26 ਜਨਵਰੀ ਤੋਂ ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਸਵੇਰੇ ਤੜਕਸਾਰ ਟਰੈਕ ਸੂਟ ਪਾ ਕੇ, ਹੈ ਨਾ, ਉਹ ਜੀ ਮਤਲਬ ਕਿ ਖੇਤੀ ਦੇ ਫਾਰਮੂਲੇ ਜਾਂ ਜਿਹੜਾ ਵੇਸਟੇਜ ਆ ਸਾਡਾ, ਬੋਤਲਾਂ ਪਲਾਸਟਿਕ ਜੇ ਉਹਨਾਂ ਦੀ ਸਹੀ ਵਰਤੋਂ ਦੇ ਫਾਰਮੂਲੇ, ਹੈ ਨਾ, ਉਹ ਸਮਝਾ ਰਹੇ ਨੇ ਕਿ ਇਹਨਾਂ 'ਚ ਵੀ ਬੀਜ ਬੀਜਿਆ ਜਾ ਸਕਦਾ, ਇਹਨਾਂ 'ਚ ਵੀ ਆਰਗੈਨਿਕ ਖੇਤੀ ਕੀਤੀ ਜਾ ਸਕਦੀ ਹੈ, ਇਹਨਾਂ 'ਚ ਵੀ ਫੁੱਲ ਲਗਾਏ ਜਾ ਸਕਦੇ ਨੇ। ਤੇ ਉਸੇ ਤਹਿਤ ਇੱਕ ਤਿਰੰਗਾ ਨੁਮਾ ਇੱਕ ਬੋਤਲ ਕੱਟੀ ਹੋਈ ਆ, ਜਿਹਦਾ ਉੱਪਰੋਂ ਮੂੰਹ ਕੱਟ ਦਿੱਤਾ ਗਿਆ, ਉਤੋਂ ਥੱਲੇ ਬੋਤਲ ਨੂੰ ਉਹੀ 3 ਰੰਗ ਰੰਗੇ ਗਏ ਜਿਹੜੇ ਤਿਰੰਗੇ ਦੇ ਰੰਗ ਨੇ, ਤੇ ਉਹ ਇੱਕ ਰੱਸੀ ਪਾ ਕੇ, ਡੋਰ ਪਾ ਕੇ ਉਹਨੂੰ ਬਾਬਾ ਦਿਖਾ ਰਿਹਾ ਕਿ ਏਦਾਂ ਦੀਆਂ ਬੋਤਲਾਂ ਬਣਾਓ, ਉਹਨਾਂ 'ਚ ਤੁਸੀਂ ਐਂ ਕਰ ਸਕਦੇ ਹੋ ਤੇ ਉਹ ਤੁਹਾਨੂੰ ਐਂ ਭਗਾ ਕੇ ਥੱਲੇ ਸੁੱਟ ਦਿੰਦਾ ਜੀ। ਤੇ ਉਹ ਆਪ ਇਹ ਵੀਡੀਓ ਪੋਸਟ ਕੀਤੀ ਹੈ, ਤੇ ਹੁਣ ਵੀਡੀਓ ਵਿਵਾਦ ਬਣ ਗਿਆ। ਤੇ ਜਦੋਂ ਵਿਵਾਦ ਬਣਿਆ ਤਾਂ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਇਸ ਗੱਲ ਤੇ ਮਾਫੀ ਮੰਗਣ ਦੀ ਬਜਾਏ
ਆਪਣੇ ਸ਼ਾਮ ਵਾਲੇ ਮਤਲਬ ਪ੍ਰਵਚਨ ਦੇ ਵਿੱਚ ਹੂੰ, ਜਿਹੜਾ ਉਹ ਉੱਥੋਂ ਕਰ ਰਿਹਾ, ਉਹਦੇ ਵਿੱਚ ਸੁਝਾਅ ਦਿੱਤੇ ਕਿ ਦੇਖੋ ਸੁਬਾਹ ਮੈਨੇ ਦਿਖਾਈ ਥੀ ਨਾ ਬੋਤਲੇ, ਹਾਂਜੀ। ਉਹ ਜਿਹੜੀਆਂ ਬੋਤਲਾਂ ਦਿਖਾਈਆਂ ਉਹੀ ਜਿਹੀਆਂ ਬੋਤਲਾਂ ਤੁਸੀਂ ਵੀ ਬਣਾ ਸਕਦੇ ਹੋ। ਰੰਗ ਰੰਗ ਹੁੰਦੇ ਨੇ, ਉਹ ਹੂੰ, ਤਿਰੰਗੇ ਵਾਲੇ ਰੰਗ ਹੋ ਸਕਦੇ ਨੇ, ਉਹ ਤਿਰੰਗਾ ਨਹੀਂ ਹੈ। ਜੀ, 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 ਤੁਸੀਂ ਤਿਰੰਗਾ ਨਹੀਂ ਬਣਾਉਣਾ, ਕਹਿੰਦਾ ਤੁਸੀਂ ਜੀ, ਅਸ਼ੋਕ ਚੱਕਰ ਨਹੀਂ ਬਣਾਉਣਾ, ਜੀ। ਬਸ ਹਾਂ ਇਹੋ ਜਿਹੇ ਰੰਗ ਬਣਾਓ, ਫਿਰ ਕੋਈ ਦਿੱਕਤ ਨਹੀਂ। ਜੇ ਹੂੰ, ਤਿਰੰਗਾ ਬਣਾਓਗੇ ਤਾਂ ਆਪਾਂ ਉਹਨੂੰ ਨਹੀਂ ਸਿੱਟ ਸਕਦੇ, ਇਹ ਜੀ, ਤਾਂ ਤਿਰੰਗੇ ਵਾਲੇ ਰੰਗ ਨੇ, ਇਹਨਾਂ ਦਾ ਕੋਈ ਮਸਲਾ। ਮਤਲਬ ਐ ਗੱਲ ਜੀ ਕਰਕੇ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ, ਇਹ ਹੂੰ, ਜਚਾਉਣ ਦੀ ਕਿ ਉਹ ਤਿਰੰਗਾ ਥੋੜਾ ਸੀ। ਅੱਛਾ। ਸੋ ਅਜੇ ਵੀ ਮਤਲਬ ਇੱਕ ਚੋਰੀ ਤੇ ਉੱਪਰੋਂ ਸੀਨਾ ਜੋਰੀ ਹੈ ਨਾ, ਜੀ, ਜੀ। ਮਤਲਬ ਇਹ ਚਤਰ ਬਣਨ ਵਾਲੀ ਕਹਾਣੀ ਹੈ। ਸੋ ਉਸ ਹਵਾਲੇ ਨਾਲ ਮਤਲਬ ਕਿ, ਪਰ ਸਵਾਲ ਇਹ ਆ ਪ੍ਰਵੀਨ ਜੀ ਹੂੰ, ਕਿ ਹੂੰ, ਇੱਥੇ ਕਿਸੇ ਖਿਲਾੜੀ ਤੋਂ ਹੂੰ, ਮੈਦਾਨ ਦੇ ਵਿੱਚ, ਕਿਸੇ ਰਾਜਨੀਤਿਕ ਲੀਡਰ ਤੋਂ, ਕਿਸੇ ਹੂੰ, ਸਮਾਗਮ ਦੇ ਦੌਰਾਨ ਭਰਮ ਭੁਲੇਖੇ ਨਾਲ ਵੀ ਕੋਈ ਇਹ ਹੋ ਜਵੇ। ਮਤਲਬ ਕਈ ਵਾਰ ਉਹ ਫੋਟੋਆਂ ਵੀ ਇਸ ਐਂਗਲ ਤੋਂ ਖਿੱਚੀ ਜਾਂਦੀ। ਇੱਕ ਵਾਰ ਉਹ ਫੋਟੋ ਬਹੁਤ ਮਸ਼ਹੂਰ ਹੋਈ ਸੀ ਕਿ ਜੀ। ਤਿਰੰਗੇ ਵੱਲ ਲੱਤਾਂ ਕੀਤੀਆਂ ਜੀ ਦੇਖੋ। ਹੂੰ, 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 ਸੋ ਉਹ ਫੋਟੋ ਦਾ ਐਂਗਲ ਇਹੋ ਜਿਹਾ ਹੁੰਦਾ ਕਿ ਉਹ ਐਂ ਲੱਗਦਾ ਕਿ ਹਾਂ ਹੈ ਨਾ। ਸੋ ਹੂੰ, ਇਸ ਹਵਾਲੇ ਨਾਲ ਮਤਲਬ ਕਿ ਇਹ ਐਂ ਜਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਲਓ ਜੀ ਦੇਖੋ ਜੀ, ਮਤਲਬ ਕਿ ਹੈ ਨਾ। ਪਰ ਇੱਥੇ ਕੀ ਹੁਣ ਇਹਦੇ ਤੇ ਕਾਰਵਾਈ ਕਰੇਗੀ ਸਰਕਾਰ ਹੂੰ, ਹੂੰ, ਜੀ। ਕਿ ਤਿਰੰਗੇ ਦੇ ਅਪਮਾਨ ਦੇ ਤਹਿਤ ਪਰਚਾ ਦਰਜ ਹੋਏਗਾ? ਹੂੰ, ਨਹੀਂ ਜਨਾਬ। ਜੀ। ਜਿਹੜੇ ਰਾਮ ਰਹੀਮ ਨੂੰ ਰਹਿਮੋ ਕਰਮ ਮਿਲਦਾ ਸਰਕਾਰਾਂ ਦਾ, ਹੂੰ, ਸਰਕਾਰਾਂ ਦਾ ਸਾਥ ਮਿਲਦਾ ਕਿ ਚੱਕ ਪੈਰੋਲ ਦਰ ਪੈਰੋਲ, ਚੱਕ ਹੁਣ 90 ਦਿਨਾਂ ਦੀ ਸਜ਼ਾ ਮਾਫੀ, ਤੇ ਉਹਦੇ ਲਈ ਹੂੰ, ਫਿਰ ਇਸ ਮਸਲੇ ਤੇ ਕਿਉਂ? ਤੇ ਅਗਲੇ ਕਹਿਣਗੇ ਦੇਖੋ ਜੀ ਉਹਦਾ ਕਿਹਾ ਤਾਂ ਰੰਗ ਭਰੇ ਸੀ ਉਹਨੇ। ਹੂੰ, ਜੀ, ਜੀ, ਸੋ ਇੱਥੇ ਰੰਗ ਬਣ ਜਾਂਦੇ ਨੇ, ਜੀ। ਫਿਲਮਾਂ 'ਚ ਭਗਵਾ ਧਰਮ ਦਾ ਅਪਮਾਨ ਬਣ ਜਾਂਦਾ। ਹਾਂ, ਬਿਲਕੁਲ ਦੇਖੋ ਤੁਸੀਂ ਸੋ ਲੌਜਿਕ ਤੁਸੀਂ ਦੇਖੋ, ਲੌਜਿਕ ਦੇਖੋ, ਤੇ ਉਹ ਲੌਜਿਕ ਜਿਹੜਾ ਰੌਲਾ ਪਾਉਣ ਵਾਲਾ ਭਾਜਪਾ ਦਾ ਤਿਵਾੜੀ ਹੈ, ਉਹ ਫਿਲਮ ਨੂੰ ਲੈ ਹੂੰ, ਕੇ ਉਹਦਾ ਇੱਕ ਆਪਣਾ ਵਿਵਾਦਤ ਮਤਲਬ ਕਿ ਜਿਹੜਾ ਉਹ ਕੀ ਕਹਿੰਦੇ ਹੁੰਦੇ ਨੇ, ਦੋ ਟਵੀਟ ਮੂਹੇ ਗੀਤ ਜੇ ਨਾ, ਹਾਂਜੀ, ਹਾਂਜੀ। ਹੈ ਨਾ, ਉਹ ਗਾਣਾ ਜੇ ਇੱਕ ਗੀਤ ਬੜਾ ਚੱਲ ਰਿਹਾ ਜੀ। ਕਿ ਭਾਈ ਤੂੰ ਵੀ ਭਗਵਾ ਸੰਤਾਂ ਵਾਲਾ ਚੋਲਾ ਪਾ ਕੇ, ਪੂਰਾ ਉਹਨੂੰ ਤਾਂ ਚੋਲਾ ਹੀ ਸੰਤ ਵਾਲਾ ਪਾਇਆ, ਹੂੰ, ਉਹ ਬਿਲਕੁਲ। ਪਾ ਕੇ ਤੂੰ ਮਤਲਬ ਕਿ ਦੋ ਰੇ ਮਾਈਨਿੰਗ ਵਾਲੇ ਉਹ ਗੀਤ ਗਾ ਰਹੇ ਨਾ। ਹਾਂਜੀ। ਤੇ ਆਪ ਹੁਣ ਜਦੋਂ ਦੂਏ ਦੀ ਵਾਰੀ ਤੁਸੀਂ ਸਵਾਲ ਕਰਿਓ। ਸੋ ਰੰਗਾਂ ਨੂੰ ਵੀ ਇਹਨਾਂ ਨੇ ਵੰਡ ਲਿਆ, ਫਲਾਂ ਨੂੰ ਵੀ ਇਹਨਾਂ ਨੇ ਵੰਡ ਲਿਆ, ਦਿਨਾਂ ਨੂੰ ਵੀ ਇਹਨਾਂ ਨੇ ਹੂੰ, ਧਰਮਾਂ 'ਚ ਵੰਡ ਲਿਆ। ਸੋ ਇਸ ਹਵਾਲੇ ਨਾਲ ਹੁਣ ਇੱਥੇ ਜਦੋਂ ਤਿਰੰਗੇ ਦਾ ਸਵਾਲ ਆਉਂਦਾ, ਹੁਣ ਰਾਸ਼ਟਰ ਭਗਤੀ ਕਿੱਥੇ ਗਈ ਭਾਜਪਾ ਦੀ? ਜੀ। ਹੁਣ ਕਰਦੇ ਨਾ ਬਾਬੇ ਤੇ ਕਾਰਵਾਈ, ਤੁਰੰਤ 24 ਘੰਟਿਆਂ 'ਚ ਕਰ ਲੈਂਦੇ ਗ੍ਰਿਫਤਾਰ ਦੁਬਾਰਾ ਕਿ ਰਵਾਂ ਕੇਸ ਹੂੰ, ਬਣਦਾ ਜੀ। ਜੀ, ਜੀ। ਤੇ ਹੁਣ ਇਹ ਯਾਦ ਵੀ ਨਹੀਂ ਆਉਣਗੇ, ਬੋਲਣਗੇ ਵੀ ਨਹੀਂ, ਕੁਸਕਣਗੇ ਵੀ ਨਹੀਂ। ਸੋ ਹੂੰ, ਇਸ ਲਈ ਇਹ ਬਾਬੇ ਨੇ ਨਹੀਂ, ਇਹਦਾ ਮਤਲਬ ਸਰਕਾਰ ਨੇ ਵੀ ਅਪਮਾਨ ਕੀਤਾ, ਪ੍ਰਸ਼ਾਸਨ ਨੇ ਵੀ ਆਪਣਾ ਅਪਮਾਨ ਕੀਤਾ ਜੇ ਕਾਰਵਾਈ ਨਹੀਂ ਕਰਦੇ। ਹਾਂਜੀ, ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਪੁਰਾਣੇ ਐਫੀਡੇਵਿਟਾਂ ਦੀ, ਹੁਣ ਪੁਰਾਣੇ ਐਫੀਡੇਵਿਟਾਂ ਦੇ ਸਹਾਰੇ ਕਹਿੰਦੇ ਕੋਈ ਨਵੀਂ ਕਮਾਈ ਦਾ ਧੰਦਾ ਚੱਲ ਪਿਆ। ਪ੍ਰਵੀਨ ਜੀ, ਇਹ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਜੀ। ਪੰਜਾਬ ਦੇ ਵਿੱਚ ਜਦ ਤੋਂ ਆਨਲਾਈਨ ਐਫੀਡੇਵਿਟ ਸਿਸਟਮ ਕੀਤਾ ਪੰਜਾਬ ਹਾਂਜੀ। ਸਰਕਾਰ ਨੇ, ਹੂੰ, 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 ਹੂੰ। ਤੇ ਜਿਹੜੇ ਇਹ ਐਫੀਡੇਵਿਟ ਵੇਚਣ ਵਾਲੀਆਂ ਧਿਰਾਂ ਨੇ ਜਾਂ ਕੁਛ ਨੇ, ਉਹਨਾਂ ਕੋਲ ਪੁਰਾਣੇ ਐਫੀਡੇਵਿਟ ਪਏ ਨੇ ਅਜੇ। ਠੀਕ ਹੈ। ਸਵਾਲ ਇਹ ਹੁੰਦਾ ਕਿ ਜਦੋਂ ਜਾਰੀ ਹੁੰਦੇ ਨੇ, ਸਾਰਾ ਕੁਝ ਹੁੰਦਾ ਤਾਂ ਜਿੰਨਾ ਰਿਕਾਰਡ ਜਾਰੀ ਹੋ ਗਿਆ ਉਹ ਹੂੰ, ਰਜਿਸਟਰ 'ਚ ਨੋਟ ਹੁੰਦਾ, ਤੇ ਉਹ ਤੋਂ ਬਾਅਦ ਬਾਕੀ ਸਮਾਨ ਇਹਨਾਂ ਨੂੰ ਸਾਰਿਆਂ ਨੂੰ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਸੀ ਉਹਨਾਂ ਤੋਂ। ਹੂੰ, ਜੀ, ਜੀ। ਆਪਣੇ ਆਪ 'ਚ ਉਹ ਅੰਕੜਾ ਮਿਲਾ ਕੇ ਹੂੰ, ਹਰੇਕ ਤਹਿਸੀਲ 'ਚੋਂ ਵਾਪਸ ਬੁਲਾਉਣੇ ਚਾਹੀਦੇ ਸੀ। ਪਰ ਉਹ ਹੂੰ, ਜੇਕਰ ਉਹਨਾਂ ਕੋਲ ਪਿਆ ਤਾਂ ਇੱਕ ਫਾਰਮੂਲੇ ਆ ਪ੍ਰਵੀਨ ਜੀ, ਜੀ, ਜੀ। ਜਿਹੜੇ ਰਜਿਸਟਰ ਰਾਹੀਂ ਜਾਰੀ ਹੁੰਦੇ ਸੀ ਨਾ, ਹੂੰ, ਜਿੱਥੇ ਆ ਕੇ ਰਜਿਸਟਰ ਦਾ ਪੰਨਾ ਮੁੱਕਦਾ ਹੈ, ਹੂੰ, ਹੂੰ। ਉੱਥੇ ਉਹ ਆਖਰੀ ਲਾਈਨ ਤੇ ਥੱਲੇ ਉਹ ਖਾਲੀ ਪੱਟੀ ਜੀ, ਠੀਕ ਹੈ। ਉਨੀ ਨਾ ਉਹ ਛੱਡੇ ਲੈਂਦੇ ਹੁੰਦੇ ਨੇ, ਜੀ। ਸਿੱਧੇ ਅਗਲੇ ਪੰਨੇ ਤੇ ਚਲੇ ਜਾਂਦੇ ਨੇ। ਜੀ, ਜੀ। ਫਿਰ ਜੇਕਰ ਤੁਸੀਂ ਪੁਰਾਣੀ ਤਰੀਕ 'ਚ ਕੋਈ ਐਫੀਡੇਵਿਟ ਬਣਾਉਣਾ ਹੈ, ਜੀ, ਤਾਂ ਜੀ। ਫਿਰ ਉਹ ਆਖਰੀ ਲਾਈਨ ਜਾਂ ਉਹ ਥੱਲੇ ਖਾਲੀ ਪੱਟੀ 'ਚ ਵੀ ਫਿਰ ਪੈਨ ਨਾਲ ਲਾਈਨਾਂ ਖਿੱਚ ਕੇ ਹੂੰ, ਹੂੰ, 2-3 ਹੂੰ। ਬੰਦਿਆਂ ਦੀਆਂ ਐਂਟਰੀਆਂ ਪੈ ਜਾਂਦੀਆਂ ਨੇ। ਜੀ, ਜੀ, ਜੀ। ਇਹ ਫਾਰਮੂਲਾ ਆਪਣੇ ਆਮ ਚੱਲਦਾ ਰਿਹਾ। ਸੋ ਠੀਕ ਹੈ। ਹੁਣ ਉਸੇ ਫਾਰਮੂਲੇ ਦੀ ਆੜ 'ਚ ਜੀ। ਮਤਲਬ ਅੱਗੇ ਕੀ ਹੁੰਦਾ ਸੀਗਾ, ਪੁਰਾਣਾ ਐਫੀਡੇਵਿਟ ਨਾਲ ਚਲੋ ਅਗਲਾ ਕਹਿੰਦਾ ਯਾਰ ਪੁਰਾਣੀ ਤਰੀਕ 'ਚ ਬਣਾਉਣਾ, ਪਰ ਐਫੀਡੇਵਿਟ ਤਾਂ ਉਨੇ ਦਾ ਹੀ ਮਿਲ ਜਾਂਦਾ ਸੀ, ਵੱਧ ਤੋਂ ਵੱਧ 20-50 ਰੁਪਏ ਉੱਪਰ ਲੈ ਲੈਂਦਾ ਸੀ ਅਗਲਾ। ਹੂੰ, 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 ਹੂੰ। ਪਰ ਹੁਣ ਇਹ ਲੱਖਾਂ ਦਾ ਖੇਡ ਬਣ ਗਿਆ। ਜੀ। ਕਾਰਨ ਹੁਣ ਆਨਲਾਈਨ ਐਫੀਡੇਵਿਟ ਸ਼ੁਰੂ ਹੋ ਗਏ। ਜੀ। ਅਗਲੇ ਕਹਿੰਦੇ ਜੀ ਪੁਰਾਣਾ ਐਫੀਡੇਵਿਟ ਤਾਂ ਬੰਦ ਹੋ ਗਿਆ ਜੀ, ਉਹ ਤਾਂ ਹੁਣ ਜੀ, ਹੈ ਨਹੀਂਗਾ ਜੀ। ਅਗਲੇ ਜੀ। ਕਹਿੰਦੇ ਨਹੀਂ ਜੀ ਪਿਛਲੇ ਮਹੀਨੇ 'ਚ ਬਣਾਉਣਾ ਜੀ, ਉਹ ਅਸੀਂ ਉਸ ਮਹੀਨੇ 'ਚ ਬਾਪੂ ਸਾਡਾ ਜਿਉਂਦਾ ਸੀ ਜੀ, ਅਸੀਂ ਉਹਦੇ ਨਾਂ ਤੇ ਦਿਖਾਉਣਾ ਜੀ, ਉਹਨੇ ਆਹ ਹਿੱਸਾ ਹੂੰ, ਇਹਨੂੰ ਛੱਡਿਆ ਵਾ ਜੀ, ਹੈ ਜੀ। ਨਾ। ਇੱਕ ਭਰਾ ਵਿਦੇਸ਼ 'ਚ ਆ, 2 ਭਰਾ ਮਿਲ ਕੇ ਇੱਥੇ ਠੱਗੀ ਲਾ ਗਏ, ਭੈਣ ਭਰਾ ਮਿਲ ਕੇ ਠੱਗੀ ਲਾ ਗਏ, ਇਕੱਲਾ ਹੀ ਭਰਾ ਲਾ ਹੂੰ, ਗਿਆ, ਕੋਈ ਹੂੰ, ਹੂੰ। ਰਿਸ਼ਤੇਦਾਰ ਲਾ ਗਿਆ। ਸੋ ਉਹੋ ਜਿਹੇ ਐਫੀਡੇਵਿਟ ਬਣਦੇ ਨੇ। ਹੂੰ। ਮਰੇ ਨੂੰ ਜਿਉਂਦਾ, ਜਿਉਂਦੇ ਨੂੰ ਮਰਿਆ ਦਿਖਾਉਣਾ, ਸਾਰਾ ਕੁਝ ਚੱਲਦਾ। ਜੀ, ਜੀ। ਸੋ ਇਸ ਲਈ ਉਹ ਐਫੀਡੇਵਿਟ ਜਦੋਂ ਲੈਣ ਜਾਂਦੇ ਨੇ ਤਾਂ ਫਿਰ ਕੀ ਕਹਿੰਦੇ ਨੇ, ਉਹ ਕਹਿੰਦੇ ਨਾ ਜੀ ਇਹ ਤਾਂ ਫਲਾਣੇ ਕੋਲ ਤਾਂ ਪਿਆ, ਮੈਂ ਮੰਗਾ ਦੇਣਾ, ਉਹ ਤਾਂ ਪੈਸੇ ਬਹੁਤ ਮੰਗਦਾ। ਕਿੰਨੇ ਹਾਂਜੀ। ਮੰਗਦਾ? ਕਹਿੰਦੇ ਜੀ। ਜੀ 100 ਵਾਲੇ ਦਾ 5000 ਰੁਪਇਆ ਮੰਗਦਾ। ਅਗਲਾ ਹੂੰ। ਕਹਿੰਦਾ ਕੋਈ ਗੱਲ ਨਹੀਂ, 5 ਕਰੋੜ ਦੀ ਜਾਇਦਾਦ ਆ, 2 ਕਿੱਲੇ ਬਣਦੇ ਆ, ਕੋਈ ਚੱਕਰ ਨਹੀਂ, ਹੂੰ, 5000 ਸੀ। ਬਿਲਕੁਲ। 500 ਵਾਲੇ ਦਾ ਫਿਰ 10,000 ਚੱਲਦਾ।
ਸੋ ਆਹ ਰੇਟ ਚੱਲ ਰਿਹਾ, ਪਰ ਇਹ ਹਿੰਮਤ ਪ੍ਰਵੀਨ ਜੀ ਕੱਲੇ ਉਸ ਬੰਦੇ ਦੀ ਨਹੀਂ ਪੈ ਸਕਦੀ ਜਿਹੜਾ ਵੇਚ ਰਿਹਾ ਜੀ। ਉਹਨੂੰ ਪਤਾ ਕਿ ਪਿਛਲੀ ਤਰੀਕ 'ਚ ਸਾਈਨ ਹੋਣੇ ਆ ਤੇ ਪਰ ਤਹਿਸੀਲਦਾਰ ਦੇ ਵੀ, ਵਕੀਲ ਦੇ ਵੀ, ਨੰਬਰਦਾਰ ਦੇ ਵੀ ਮੋਹਰ ਵੀ ਲੱਗਣੀ ਆ ਪਿਛਲੀ ਤਰੀਕ 'ਚ, ਉਹਨਾਂ ਨੇ ਵੀ ਪਿਛਲੀ ਤਰੀਕ 'ਚ ਰਿਕਾਰਡ 'ਚ ਚੜਾਉਣਾ। ਇਹਦਾ ਮਤਲਬ ਉਹਨਾਂ ਨੇ ਵੀ ਫਿਰ ਰਜਿਸਟਰ 'ਚ ਜਗ੍ਹਾ ਛੱਡੀ ਆ। ਬਿਲਕੁਲ ਸਹੀ ਆ। ਸੋ ਇਹ ਗਰੋਹ ਚੈਨ ਗਰੋਹ ਹੈ ਜੀ। ਸੋ ਇਹ ਉਸੇ ਗਰੋਹ ਦੇ ਤਹਿਤ ਇਹ ਮਿਲੀ ਭੁਗਤਾ, ਇਹਦੇ 'ਚ ਲੱਖਾਂ ਦੀ, ਜੇ ਉਹ 5000 ਦਾ ਵੇਚ ਰਿਹਾ ਤਾਂ ਅੰਦਰ ਫਿਰ ਮੋਹਰ ਲਾਉਣ ਵਾਲੀ ਵੀ ਜਿਹੜੇ ਅੱਗੇ 200 ਲੈਂਦੇ, 500 ਲੈਂਦੇ, 1000 ਲੈਂਦੇ, ਉਹਨਾਂ ਦਾ ਮੋਹਰ ਦਾ ਰੇਟ ਵੀ ਦੇਖ ਲਓ ਕਿੰਨਾ ਹੋ ਗਿਆ ਹੁਣ। ਦੇਖ ਲਓ, ਸਹੀ ਗੱਲ ਹੈ, ਬਿਲਕੁਲ। ਤੇ ਪੰਜਾਬ ਸਰਕਾਰ ਕਹਿੰਦੀ ਸਾਡੇ ਹੁਣ ਤੋਂ ਭ੍ਰਿਸ਼ਟਾਚਾਰ ਮੁੱਕ ਗਿਆ। ਸਵਾਲੋ ਜੀ, ਨਵਾਂ ਭ੍ਰਿਸ਼ਟਾਚਾਰ ਸਾਹਮਣੇ, ਹੁਣ ਕਰ ਲੈਣ ਜਾਂਚ। ਜੀ। ਜਾਂਚ ਪਤਾ ਨਹੀਂ ਕਦੋਂ ਹੋਊਗੀ ਜਾਂ ਨਹੀਂ ਹੋਊਗੀ, ਪਰ ਜਿਵੇਂ ਤੁਸੀਂ ਦੱਸਿਆ ਮੋਹਰਾਂ ਦਾ, ਤੇ ਮੋਹਰਾਂ ਵਾਲਿਆਂ ਨੇ ਕਈ ਮੋਹਰਾਂ ਇਕੱਠੀਆਂ ਕਰ ਲੈਣੀਆਂ ਜੀ। ਸ਼ਰਮਾ ਜੀ, ਜਾਂਦੇ ਜਾਂਦੇ ਇੱਕ ਬੜੀ ਉਤਸ਼ਾਹ ਵਾਲੀ ਤੇ ਬੜੀ ਹੌਸਲਾ ਅਫਜ਼ਾਈ ਵਾਲੀ ਤੇ ਬੜੀ ਖੁਸ਼ ਕਰਨ ਵਾਲੀ ਖਬਰ ਆਪਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਚੱਲਦੇ ਹਾਂ ਕਿ ਸਾਰਿਆਂ ਲਈ ਇਹ ਖੁਸ਼ਖਬਰੀ ਹੈ ਕਿ ਪੰਜਾਬੀ ਰੇਡੀਓ USA ਦੇ ਵਿੱਚ ਬੇ ਏਰੀਏ ਦੇ ਵਿੱਚ ਅਸੀਂ 1170 AM ਸ਼ੁਰੂ ਕਰਨ ਦੀ ਖੁਸ਼ੀ ਦੇ ਵਿੱਚ ਹੁਣ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਅਖੰਡ ਪਾਠ ਸਾਹਿਬ ਜਿਹੜੇ ਨੇ ਉਹ ਆਰੰਭ ਹੋ ਰਹੇ ਨੇ 27 ਜਨਵਰੀ 2023 ਨੂੰ ਸਵੇਰੇ 9 ਵਜੇ, ਤੇ ਉਹਨਾਂ ਦੇ ਜਿਹੜੇ ਸੰਪੂਰਨਤਾ ਜੀ ਉਹ ਸ਼੍ਰੀ ਅਖੰਡ ਪਾਠ ਸਾਹਿਬ ਦੀ 29 ਜਨਵਰੀ 2023 ਨੂੰ ਸਵੇਰੇ 9 ਵਜੇ ਹੋਣੀ ਹੈ। ਸੋ ਇਹ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ। ਪੰਜਾਬੀ ਰੇਡੀਓ USA ਦੀ ਸਾਰੀ ਟੀਮ ਇਹਦੇ ਲਈ ਵਧਾਈ ਦੀ ਪਾਤਰ ਹੈ, ਵਧਾਈ ਦੀ ਹੱਕਦਾਰ ਹੈ। ਤੁਸੀਂ ਵੀ ਤੇ ਪੰਜਾਬੀ ਰੇਡੀਓ USA ਦਾ ਸਾਰਾ ਪਰਿਵਾਰ, ਜਿਹਦੇ 'ਚ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਸਾਰੇ ਜਿਹੜੇ ਸਾਡੇ ਸੁਣਨ ਵਾਲੇ, ਸਾਨੂੰ ਦੇਖਣ ਵਾਲੇ, ਸਾਨੂੰ ਪਿਆਰ ਕਰਨ ਵਾਲੇ ਆ ਜਾਂਦੇ ਨੇ, ਉਹ ਸਾਰੇ ਹੀ ਵਧਾਈ ਦਾ ਪਾਤਰ ਨੇ ਜੀ। ਸ਼ਰਮਾ ਜੀ, ਤੁਸੀਂ ਵੀ। ਬਿਲਕੁਲ ਪ੍ਰਵੀਨ ਜੀ, ਆਪਾਂ ਸਾਰੇ ਇਸ ਖੁਸ਼ੀ 'ਚ ਵੀ ਸ਼ਾਮਲ ਆ ਔਰ ਉਸ ਅਰਜ਼ੋਈ ਅਰਦਾਸ ਦੇ ਵਿੱਚ ਵੀ ਆਪਾਂ ਸ਼ਾਮਲ ਆ, ਤੇ ਆਪਣੇ ਨਾਲ ਉਹ ਲੱਖਾਂ ਸਰੋਤੇ, ਲੱਖਾਂ ਦਰਸ਼ਕ ਵੀ ਸ਼ਾਮਲ ਨੇ। ਸੋ ਜਿਹੜੇ ਉੱਥੇ ਸਰੀਰਕ ਰੂਪ 'ਚ ਪਹੁੰਚਣਗੇ ਉਹ ਤਾਂ ਭਾਗਾਂ ਵਾਲੇ ਹੈਗੇ, ਪਰ ਅਸੀਂ ਮਾਨਸਿਕ ਤੌਰ ਤੇ ਮਨ ਦੇ ਰੂਪ ਦੇ ਨਾਲ ਉਸ ਅਰਦਾਸ ਸ਼ਾਮਲ ਹੋਵਾਂਗੇ। ਸੋ ਤੁਹਾਨੂੰ, ਸਾਨੂੰ ਤੇ ਸਾਡੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਲੱਖ ਵਧਾਈ। ਬਹੁਤ ਸ਼ੁਕਰੀਆ। ਬਿਲਕੁਲ ਜੀ, ਤੁਹਾਨੂੰ ਸਵਾ ਵਧਾਈਆਂ। ਤੇ ਇੱਕ ਵਾਰ ਫਿਰ ਤੋਂ ਅਸੀਂ ਤੁਹਾਡੇ ਸਾਰਿਆਂ ਨਾਲ ਖੁਸ਼ੀ ਸਾਂਝੀ ਕਰਦੇ ਚੱਲੀਏ ਵੀ ਪੰਜਾਬੀ ਰੇਡੀਓ USA ਬੇ ਏਰੀਏ ਦੇ ਵਿੱਚ 1170 AM ਤੇ ਆ ਰਿਹਾ, ਤੇ ਇਹਦੀ ਖੁਸ਼ੀ ਦੇ ਵਿੱਚ, ਇਹਨੂੰ ਸ਼ੁਰੂ ਕਰਨ ਦੀ ਖੁਸ਼ੀ ਦੇ ਵਿੱਚ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ 27 ਜਨਵਰੀ ਨੂੰ ਸਵੇਰੇ 9 ਵਜੇ, ਤੇ ਇਹਨਾਂ ਦੀ ਸੰਪੂਰਨਤਾ ਹੋਊਗੀ ਅਖੰਡ ਪਾਠ ਸਾਹਿਬ ਦੀ 29 ਜਨਵਰੀ ਨੂੰ ਸਵੇਰੇ 9 ਵਜੇ 2023 ਨੂੰ। ਤੇ ਇਹਦੇ ਵਿੱਚ ਤੁਹਾਨੂੰ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਪਰਿਵਾਰਾਂ ਸਮੇਤ ਦਰਸ਼ਨ ਦੇਣੇ ਆ, ਸਾਰਿਆਂ ਨੇ ਆਉਣਾ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ, ਤੇ ਅਸੀਂ ਉੱਥੇ ਤੁਹਾਡੇ ਦਰਸ਼ਨਾਂ ਦੀ ਉਡੀਕ ਕਰਾਂਗੇ। ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਇਸ ਪੰਜਾਬੀ ਰੇਡੀਓ USA ਦੇ ਵਿੱਚ ਜਿਹੜਾ ਪਰਿਵਾਰ ਦੇ ਵਿੱਚ ਨਵਾਂ ਪਰਿਵਾਰ ਦਾ ਵਾਧਾ ਹੋਇਆ, ਨਵੇਂ ਆਪਾਂ ਸਟੇਸ਼ਨ ਤੇ ਆ ਗਏ ਹਾਂ, ਸਭ ਨੂੰ ਬਹੁਤ ਮੁਬਾਰਕਾਂ, ਵਧਾਈ, ਬਹੁਤ ਵਧਾਈ। ਤੇ ਸ਼ਰਮਾ ਜੀ, ਪੰਜਾਬੀ ਰੇਡੀਓ USA ਦਾ ਇਹ ਕਾਫਲਾ 2010 ਤੋਂ ਚੱਲਿਆ ਜੀ, ਤੇ ਸਰੋਤਿਆਂ ਦੇ ਪਿਆਰ ਸਦਕਾ, ਸਰੋਤਿਆਂ ਦੇ ਜਿਹੜਾ ਮਣਾ ਮੂੰਹੀ ਪਿਆਰ ਜਿਹਦਾ ਕਿਤੇ ਮੁੱਲ ਨਹੀਂ ਦਿੱਤਾ ਜਾ ਸਕਦਾ, ਪਿਆਰ ਸਦਕਾ ਲਗਾਤਾਰ ਆਏ ਸਾਲ ਕੋਈ ਨਾ ਕੋਈ ਸਟੇਸ਼ਨ ਨਵਾਂ ਜੁੜਦਾ। ਵਰਲਡ ਦੇ ਹਰ ਹਿੱਸੇ ਦੇ ਵਿੱਚੋਂ, ਵਿਸ਼ਵ ਦੇ ਹਰ ਹਿੱਸੇ ਦੇ ਵਿੱਚੋਂ ਪੰਜਾਬ, ਪੰਜਾਬੀਅਤ, ਮਾਂ ਬੋਲੀ, ਪੰਥ, ਇਹਨਾਂ ਨਾਲ ਜੁੜੀਆਂ ਖਬਰਾਂ ਦੇ ਵਿੱਚ ਜਿਹੜੇ ਲੋਕਾਂ ਦੀ ਨਜ਼ਰ ਰਹਿੰਦੀ ਹੈ, ਜਿਹੜੇ ਚਾਹੁੰਦੇ ਨੇ ਕਿ ਉੱਥੋਂ ਕੁਛ ਨਵਾਂ ਨਿਕਲ ਕੇ ਆਵੇ, ਉੱਥੋਂ ਬਾਰੇ ਸੱਚ ਨਿਕਲ ਕੇ ਆਵੇ, ਤਾਂ ਉਹ ਹਰ ਸਾਲ ਹੋਰ ਗਿਣਤੀ ਵੱਧਦੀ ਜਾਂਦੀ ਜੁੜਨ ਵਾਲਿਆਂ ਦੀ। ਸੋ ਪੰਜਾਬੀ ਰੇਡੀਓ USA ਦੇ ਸਰੋਤੇ, ਪੰਜਾਬੀ ਰੇਡੀਓ USA ਦੀ ਪੂਰੀ ਟੀਮ ਇਸ ਨਵੇਂ ਉਦਮ ਤੇ ਨਵੇਂ ਪਲੇਟਫਾਰਮ ਦੇ ਲਈ, ਨਵੇਂ ਇੱਕ ਰੇਡੀਓ ਸਟੇਸ਼ਨ ਦੇ ਲਈ ਸਾਰੇ ਵਧਾਈ ਦਾ ਪਾਤਰ ਨੇ, ਹੱਕਦਾਰ ਨੇ। ਬਿਲਕੁਲ, ਬਹੁਤ ਸ਼ੁਕਰੀਆ ਜੀ। ਸੋ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਵੀ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸ਼ਰਮਾ ਜੀ, ਇੱਕ ਵਾਰ ਫਿਰ ਤੋਂ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।